ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸੈਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 21 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਖਾਸੀਆਂ ਚਰਚਿਤ ਖਬਰਾਂ ਤੇ ਮਸਲਿਆਂ ਤੋਂ। ਸ਼ਰਮਾ ਜੀ, ਗੱਲ ਕਰੀਏ ਹਰਨਾਮ ਸਿੰਘ ਧੁੰਮਾ ਤੇ ਢੱਡਰੀਆਂ ਵਾਲਿਆਂ ਦੀ। ਪਿਛਲੇ ਦਿਨਾਂ ਤੋਂ ਇਹ ਜਿਹੜੇ ਦੋਨੇ ਚਿਹਰੇ ਨੇ ਇਹ ਕਾਫੀ, ਕਿਉਂਕਿ ਪੰਥਕ ਮਾਮਲਿਆਂ ਨਾਲ ਜੁੜਦੇ ਨੇ, ਜੁੜਦੇ ਨੇ, ਇਹਨਾਂ ਦੇ ਨਾਲ ਜੁੜੇ ਮਸਲੇ ਤੇ ਖਬਰਾਂ ਦੇ ਵਿੱਚ ਵੀ ਰਹੇ ਨੇ। ਹੁਣ ਕਹਿੰਦੇ ਕਿ ਧੁੰਮਾ ਦੀ ਥਾਂ ਤੇ ਢੱਡਰੀਆਂ ਵਾਲੇ ਬਾਦਲਾਂ ਦੀ ਪਿੱਠ ਤੇ ਆਉਣਗੇ ਜੀ। ਪ੍ਰਵੀਨ ਜੀ, ਸਿਆਸਤ ਦੇ ਵਿੱਚ ਇੱਕ ਇਹ ਧਾਰਨਾ ਚੱਲਦੀ ਹੈ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਬਣ ਜਾਂਦਾ ਹੈ। ਜੀ ਜੀ। ਪਰ ਧਰਮ ਦੇ ਵਿੱਚ ਇਹ ਧਾਰਨਾ ਨਹੀਂ ਚੱਲਦੀ। ਧਰਮ ਦੇ ਰਾਹ 'ਚ ਕੋਈ ਦੁਸ਼ਮਣ ਹੁੰਦਾ ਹੀ ਨਹੀਂ। ਬਿਲਕੁਲ ਸਹੀ, ਬਿਲਕੁਲ ਸਹੀ। ਪਰ ਪੰਜਾਬ ਦੀ ਜਿਹੜੀ ਸਿਆਸੀ ਫਿਜ਼ਾ ਹੈ ਤੇ ਉਹ ਸਿਆਸੀ ਫਿਜ਼ਾ ਦੇ ਵਿੱਚ ਧਰਮ ਦੀ ਜਿਹੜੀ ਰਾਜਨੀਤੀ ਹੈ ਉਹ ਕਾਫੀ ਹਾਵੀ ਹੁੰਦੀ ਜਾ ਰਹੀ ਹੈ, ਕਾਫੀ ਕੇਂਦਰਿਤ 'ਚ ਰਹਿ ਰਹੀ ਹੈ ਜੀ। ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਇੰਜ ਲੱਗਿਆ ਕਿ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਸਾਰੇ ਆਓ, ਰਲ ਮਿਲ ਬੈਠੀਏ, ਅੱਗੇ ਵਧੀਏ, ਏਕੇ ਨਾਲ ਕੰਮ ਕਰੀਏ। ਕਿਉਂਕਿ ਇਸ ਸਮੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਅਜੇ ਵੀ ਸਰਬ ਪ੍ਰਮਾਣਿਤ ਜਥੇਦਾਰ ਨਹੀਂ ਹੈਗੇ। ਸੋ ਇਸ ਲਈ ਉਹ ਆਪਣੀ ਸਥਾਪਨਾ ਦੇ ਲਈ ਜਾਂ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ ਉਹ ਲਗਾਤਾਰ ਪ੍ਰਕਿਰਿਆ 'ਚ ਨੇ ਤੇ ਉਸ ਪ੍ਰਕਿਰਿਆ ਤਹਿਤ ਉਹਨਾਂ ਦੀਆਂ ਰੋਜ਼ ਕਈ ਰੀਲਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਸੋ ਕਈ ਤਾਂ ਉਹਨਾਂ ਨੂੰ ਹੁਣ ਰੀਲਾਂ ਵਾਲੇ ਜਥੇਦਾਰ ਦੇ ਹਵਾਲੇ ਨਾਲ ਵੀ ਗੱਲਾਂ ਕਰਨ ਲੱਗ ਪਏ ਕਿ ਜੋ ਰੀਲਾਂ ਵੱਧ ਬਣਾਉਂਦੇ ਨੇ ਕਿ ਕਾਰਜ ਕਰਨ ਚੁੱਪ ਕਰਕੇ, ਇਹ ਦਿਖਾਵਾ ਪ੍ਰਗਟਾਵਾ ਨਹੀਂ ਹੋਣਾ ਚਾਹੀਦਾ। ਪਰ ਤਾਂ ਵੀ ਉਹ ਲੱਗੇ ਨੇ। ਪਰ ਇਹ ਸਭ ਦੇ ਬਾਵਜੂਦ ਵੀ ਇੱਕ ਉਹਨਾਂ ਦਾ ਪਾੜਾ, ਇੱਕ ਉਹਨਾਂ ਦਾ ਜਿਹੜਾ ਵਿਰੋਧਾਭਾਸ ਦਿਖਦਾ ਹੈ, ਉਹ ਦਿਖਦਾ SGPC ਬਨਾਮ ਜਥੇਦਾਰ ਸਾਹਿਬ। ਠੀਕ ਹੈ। ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਮਿਲ ਨਹੀਂ ਗਏ, ਉਹਨਾਂ ਨੂੰ ਮੁਲਾਕਾਤ ਨਹੀਂ ਹੋਈ। ਜਥੇਦਾਰ ਸਾਹਿਬ ਆਪਣੇ ਪੱਧਰ ਤੇ ਸਮਾਗਮ ਐਲਾਨ ਰਹੇ ਨੇ, ਆਪਣੇ ਪੱਧਰ ਤੇ ਮੁਹਿੰਮ ਐਲਾਨ ਰਹੇ ਨੇ, ਜਦੋਂ ਕਿ ਪਹਿਲੇ ਸਾਰੇ ਜਥੇਦਾਰਾਂ ਦਾ ਜੋ ਮੈਂ ਵਰਤਾਰਾ ਦੇਖਦਾ ਉਹ SGPC ਦੇ ਰਾਹੀਂ ਹੁੰਦਾ। SGPC ਤੋਂ ਹੀ ਉਹਨਾਂ ਨੇ ਸਾਰੇ ਕੰਮ ਲੈਣੇ ਹੁੰਦੇ। ਪਰ ਇਹ ਖੁਦ ਆਪਣੇ ਪੱਧਰ ਤੇ ਮੁਹਿੰਮ ਚਲਾ ਰਹੇ ਨੇ, SGPC ਆਪਣੇ ਪੱਧਰ ਤੇ ਮੁਹਿੰਮ ਚੱਲ ਰਹੀ। ਸੋ ਇੱਕ ਦੂਰੀ ਇੱਥੇ ਵੀ ਦਿਖਦੀ ਹੈ। ਪਰ ਜਿਸ ਤਰ੍ਹਾਂ ਇਹ ਮੰਨਿਆ ਜਾਂਦਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਆਉਣ ਪਿੱਛੇ ਸਰਨਾ ਗਰੁੱਪ ਹੈ ਤੇ ਸਰਨਾ ਗਰੁੱਪ ਅੱਜ ਕੱਲ ਬਾਦਲਾਂ ਦਾ ਮੁੱਖ ਸਲਾਹਕਾਰ ਹੈ, ਉਹ ਸਾਰੀ ਪ੍ਰਕਿਰਿਆ, ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਅਚਾਨਕ ਮਤਲਬ ਬਾਬਾ ਰਣਜੀਤ ਸਿੰਘ ਢੱਡਰੀਆਂ, ਜਿਹੜੇ ਹੁਣ ਭਾਈ ਲਿਖਦੇ ਨੇ ਆਪਣੇ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹ ਉਹਨਾਂ ਦਾ ਇੱਕ ਵਰਤਾਂਤ ਸਾਹਮਣੇ ਆਉਂਦਾ ਹੈ। ਉਹ ਕਹਿੰਦੇ ਨੇ ਵੀ ਕਿ ਹੈ ਨਾ, ਸਾਨੂੰ ਮਿਲ ਕੇ ਚੱਲਣਾ ਚਾਹੀਦਾ ਹੈ। ਜਥੇਦਾਰ ਸਾਹਿਬ ਜਿਹੜਾ ਰੋਲ ਨਿਭਾ ਰਹੇ ਨੇ ਸਿੱਖੀ ਦੇ ਪ੍ਰਚਾਰ ਲਈ, ਉਹ ਬਹੁਤ ਵਧੀਆ ਹੈ। ਜੇ ਸਾਡੀਆਂ ਸੇਵਾਵਾਂ ਲੈਣੀ ਚਾਹੁਣ, ਅਸੀਂ ਉਹਨਾਂ ਦੇ ਨਾਲ ਹੈ, ਉਹਨਾਂ ਦੀ ਕਾਰਜ ਤਾਂ ਉਹਨਾਂ ਦੀ ਤਾਰੀਫ ਕਰਦੇ ਨੇ। ਹੁਣ ਇਹ ਸਹਿਜ ਸੁਭਾਅ ਹੈ ਜਾਂ ਇੱਕ ਯੋਜਨਾਬੱਧ ਤਰੀਕੇ ਦਾ ਹਿੱਸਾ ਹੈ, ਇਹ ਤਾਂ ਹੁਣ ਉਦੋਂ ਇਹ ਜਾਣਦੇ ਨੇ ਜਾਂ ਵਾਹਿਗੁਰੂ ਜਾਣਦਾ। ਜੀ ਜੀ। ਪਰ ਉਹਨਾਂ ਦੇ ਇਸ ਪ੍ਰਤੀਕਰਮ ਦੇ ਰੂਪ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਬਿਆਨ ਆਉਂਦਾ ਕਿ ਬਈ ਭਾਈ ਢੱਡਰੀਆਂ ਵਾਲੇ ਜੇਕਰ ਸੱਚਮੁੱਚ ਸੇਵਾ ਕਰਨੀ ਚਾਹੁੰਦੇ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗਣ। ਕਿਉਂਕਿ ਪਿਛਲੇ ਸਮੇਂ 'ਚ ਟਕਰਾਲੀ ਸਥਿਤੀ ਬਣ ਗਈ ਸੀ, ਜਦੋਂ ਉਹਨਾਂ ਦੇ ਪ੍ਰਚਾਰ ਨੂੰ ਲੈ ਕੇ, ਉਹਨਾਂ ਦੇ ਤਰੀਕਿਆਂ ਨੂੰ ਲੈ ਕੇ, ਉਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਉਦਾਹਰਨਾਵਾਂ ਨੂੰ ਲੈ ਕੇ, ਤਰਕ ਨੂੰ ਲੈ ਕੇ, ਗੁਰਬਾਣੀ ਦੇ ਅਰਥਾਂ ਨੂੰ ਲੈ ਕੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਗਈਆਂ ਕਈ।
ਤੇ ਉਹ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ 5 ਮੈਂਬਰੀ ਕਮੇਟੀ ਬਣੀ। ਕਮੇਟੀ ਨੇ ਤੱਕ ਪਹੁੰਚ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਮਿਲਣਾ ਇਨਕਾਰ ਕਰਤਾ ਤੇ ਆਖਰ 5 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਔਰ ਅਕਾਲ ਤਖਤ ਸਾਹਿਬ ਤੋਂ ਫਿਰ ਜਿਸ ਤਰ੍ਹਾਂ ਦਾ ਹੁਕਮ ਆਇਆ ਇਹਨਾਂ ਲਈ ਕਿ ਇਹ ਕੱਚੀ ਬਾਣੀ ਵੀ ਪੜ੍ਹਦੇ ਨੇ, ਇਹ ਹੈ ਨਾ, ਇਸ ਤਰ੍ਹਾਂ ਦੇ ਉਹ ਸਾਰੇ ਪਹਿਲੂਆਂ ਦੇ ਵਿਚਾਲੇ ਇਹ ਦੂਰ ਹੋ ਗਏ। ਸੋ ਉਸ ਤੋਂ ਬਾਅਦ ਇੱਕ ਘਟਨਾਕ੍ਰਮ ਉਹ ਸ਼ਬੀਲ ਕਾਂਡ, ਆਮੋ ਸਾਹਮਣੇ ਟਕਸਾਲ ਬਨਾਮ, ਮਤਲਬ ਕਿ ਇਹ ਟੱਡੀਆਂ ਵਾਲੇ ਤੇ ਫਿਰ ਇਹ ਦੋਸ਼ ਲਾਉਂਦੇ ਨੇ ਜੀ ਕਿ ਟਕਸਾਲ ਨੇ ਕਰਾਇਆ, ਧੂਮੇ ਨੇ ਕਰਾਇਆ, ਇਹ ਹੋਇਆ, ਹਮਲਾ ਹੋਇਆ। ਉਹ ਸਾਰੀ ਪ੍ਰਕਿਰਿਆ ਕਾਫੀ ਦੂਰ ਲੈ ਜਾਂਦੀ ਆ। ਔਰ ਬਾਬਾ ਹਰਨਾਮ ਸਿੰਘ ਧੂਮਾ ਪਹਿਲੇ ਦਿਨ ਤੋਂ ਹੀ ਸੰਤ ਸਮਾਜ ਦੇ ਰੂਪ ਚ ਸੁਖਬੀਰ ਬਾਦਲ ਨਾਲ, ਅਕਾਲੀ ਦਲ ਬਾਦਲ ਧਿਰ ਨਾਲ ਜੁੜੇ ਹੋਏ ਨਜ਼ਰ ਆਉਂਦੇ ਰਹੇ। ਜੀ ਜੀ ਬਿਲਕੁਲ। ਪਰ ਜਦੋਂ ਹੁਣ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘੁਵੀਰ ਸਿੰਘ, ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਦੀ ਪ੍ਰਕਿਰਿਆ ਆਈ, ਉਸ ਤੋਂ ਬਾਅਦ ਉਹਨਾਂ ਦੀ ਬਹਾਲੀ ਦੀ ਗੱਲ ਤੁਰੀ, ਤਾਂ ਉਸ ਬਹਾਲੀ ਦੇ ਵਿੱਚ ਬਹਾਲੀ ਕਰਾਉਣ ਦੇ ਲਈ ਮਤਲਬ ਕਿ ਝੰਡਾ ਕੱਢ ਕੇ ਜੇਕਰ ਕੋਈ ਲੜਾਈ ਲੜਦਾ ਨਜ਼ਰ ਆਇਆ ਤਾਂ ਬਾਬਾ ਹਰਨਾਮ ਸਿੰਘ ਧੂਮਾ ਨਜ਼ਰ ਆਏ। ਉਹਨਾਂ ਨੇ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਇੱਕ ਬੈਠਕ ਕੀਤੀ, ਫਿਰ ਇੱਕ ਧਰਨਾ ਲਾਇਆ। ਉਹ ਧਰਨਾ ਵੀ ਪੈਚਅਪ ਵੀ ਹੁੰਦਾ ਨਜ਼ਰ ਆਇਆ, ਪਰ ਉਹ ਵੀ ਪੈਚਅਪ ਵੀ ਧਾਮੀ ਨਾਲ ਹੋ ਰਿਹਾ ਤੇ ਧਾਮੀ ਦੀ ਵੀ ਜਥੇਦਾਰਾਂ ਨਾਲ ਅਜੇ ਰਾਬਤਾ ਨਹੀਂ ਹੈ। ਸੋ ਇਸ ਲਈ ਵੀ ਇਹਨੂੰ ਇਸ ਨਜ਼ਰੀਏ ਤੋਂ ਵੀ ਸਮਝਣ ਦੀ ਲੋੜ ਹੈ। ਪਰ ਇਹ ਸਭ ਦੇ ਬਾਵਜੂਦ ਇਹ ਸਵਾਲ ਵੱਡਾ ਹੁੰਦਾ ਗਿਆ ਕਿ ਬਾਬਾ ਹਰਨਾਮ ਸਿੰਘ ਧੂਮਾ ਕੌਮ ਲਈ ਕੰਮ ਕਰ ਰਹੇ ਨੇ ਕਿ ਬੀਜੇਪੀ ਲਈ ਕੰਮ ਕਰ ਰਹੇ ਨੇ, ਕਿਉਂਕਿ ਉਹ ਲਗਾਤਾਰ ਬੀਜੇਪੀ ਦੇ ਸੰਪਰਕ ਚ ਨੇੜੇ ਰਹਿਣਾ, ਮਹਾਰਾਸ਼ਟਰ ਜਾਣਾ, ਪ੍ਰਚਾਰ ਕਰਨਾ, ਮੁਲਾਕਾਤਾਂ, ਇਹ ਸਾਰਾ ਕੁਝ ਸਮਰਥਨ। ਤੇ ਹੁਣ ਫਿਰ ਉੱਥੋਂ ਪਰਤ ਕੇ ਅਗਲਾ ਅਲਟੀਮੇਟਮ ਦਿੰਦੇ ਨੇ ਉਹ। ਸੋ ਇਹ ਸਾਰਿਆਂ ਦੇ ਵਿਚਾਲੇ ਜਿਹੜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੂਰ ਸੀ ਕਿ ਉਹਨਾਂ ਦੀ ਬਿਆਨੀ, ਜਥੇਦਾਰ ਸਾਹਿਬ ਦੀ ਬਿਆਨੀ, ਤੇ ਜਥੇਦਾਰ ਸਾਹਿਬ ਦੀ ਬਿਆਨੀ ਤੋਂ ਬਾਅਦ ਫਿਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਬਿਆਨੀ ਕਿ ਜੀ ਜੇ ਮਤਲਬ ਕਿ ਸਹੀ ਬੈਠ ਕੇ ਵਿਚਾਰਾਂ ਹੋਣਗੀਆਂ ਤਾਂ ਮੈਨੂੰ ਆਉਣ 'ਚ ਕੀ ਹਰਜਾ, ਮੈਂ ਤਾਂ ਕੌਮ ਲਈ ਕੰਮ ਕਰਨਾ ਚਾਹੁੰਦਾ, ਪੰਜਾਬ ਲਈ ਕੰਮ ਕਰਨਾ ਚਾਹੁੰਦਾ, ਸਿੱਖੀ ਲਈ ਕੰਮ ਕਰਨਾ। ਉਹਨਾਂ ਦੀ ਲੰਬੀ ਬਿਆਨੀ ਕੱਲ ਫਿਰ ਆਈ। ਸੋ ਇਹਦਾ ਮਤਲਬ ਦੋਵੇਂ ਪਾਸੇ ਉਹ ਡਾਇਲੋਗ ਸ਼ੁਰੂ ਹੋ ਗਿਆ। ਉਹ ਡਾਇਲੋਗ ਹੁਣ ਤੁਹਾਨੂੰ ਆਮੋ ਸਾਹਮਣੇ ਬਿਠਾ ਵੀ ਸਕਦਾ, ਆਮੋ ਸਾਹਮਣੇ ਬਿਠਾਉਣ ਤੋਂ ਬਾਅਦ ਤੁਹਾਨੂੰ ਨਾਲ ਲੈ ਵੀ ਸਕਦਾ, ਕਿਉਂਕਿ ਸਿਆਸੀ ਧਿਰਾਂ ਨੂੰ ਇਕੱਠ ਚਾਹੀਦਾ ਹੁੰਦਾ। ਤੇ ਜਿਹੜਾ ਇਕੱਠ ਧੂਮਾ ਦੇ ਜੁੰਮੇ ਸੀ, ਉਹ ਇਕੱਠ ਦਾ ਜੁੰਮਾ ਹੁਣ ਕੀ ਢੱਡੀਆਂ ਵਾਲੇ ਨੂੰ ਮਿਲ ਜੂਗਾ, ਕਿਉਂਕਿ ਸ਼ਰਧਾਲੂ ਉਹਦੇ ਕੋਲ ਵੀ ਹੈਗੇ ਤੇ ਸ਼ਰਧਾਲੂ ਆਪਣੇ ਬਾਬੇ ਦੇ ਹੱਕ ਮਾਰੇ ਤੇ ਆਉਂਦੇ ਨੇ। ਸੋ ਅਗਲੇ ਕਹਿੰਦੇ ਕਿ ਜੇ ਇੱਕ ਜਾ ਰਿਹਾ ਤਾਂ ਦੂਆ ਲੈ ਲਈਏ। ਬੇਸ਼ੱਕ ਇਹ ਇੰਨਾ ਆਸਾਨ ਨਹੀਂ ਲੱਗਦਾ, ਕਿਉਂਕਿ ਉਹ ਸਾਰੇ ਜਦੋਂ ਉਹ ਸ਼ਬੀਲ ਕਾਂਡ ਵਾਪਰਦਾ, ਉਹ ਸਾਰਾ ਵਾਪਰਦਾ, ਉਸ ਤੋਂ ਬਾਅਦ ਦੱਸਣ ਵਾਲੇ ਦੱਸਦੇ ਨੇ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪਹੁੰਚ ਅਪਰੋਚ ਖਾਸੀ ਕੀਤੀ ਸੀ ਬਾਦਲਾਂ ਤੱਕ, ਪਰ ਕਿਸੇ ਨੇ ਲੜ ਨਹੀਂ ਲਾਇਆ, ਕਿਸੇ ਨੇ ਬਾਹ ਨਹੀਂ ਫੜੀ। ਸੋ ਮੈਨੂੰ ਨਹੀਂ ਪਤਾ ਕਿ ਹਾਂ ਇਹ ਸੰਭਵ ਵੀ ਹੈ ਜਾਂ ਨਹੀਂ, ਪਰ ਰਾਜਨੀਤੀ ਦੇ ਵਿੱਚ ਜਦੋਂ ਤੁਸੀਂ ਧਰਮ ਨੂੰ ਵੀ ਰਾਜਨੀਤੀ 'ਚ ਰਲਗੱਟ ਕਰ ਲਿਆ, ਫਿਰ ਕੁਝ ਵੀ ਸੰਭਵ ਹੈ ਨਾ। ਸੋ ਇਸ ਲਈ ਇਸ ਨਜ਼ਰੀਏ ਤੋਂ ਵੀ ਇਸ ਪਹਿਲੂ ਨੂੰ ਦੇਖਿਆ ਜਾ ਰਿਹਾ। ਪਰ ਪਰਮਾਤਮਾ ਕਰੇ ਸਿਰਫ ਧਾਰਮਿਕ ਅਕੀਦੇ ਨਾਲ ਅੱਗੇ ਵਧਿਆ ਜਾ ਰਿਹਾ ਹੋਵੇ ਤੇ ਪੰਜਾਬ ਦੇ ਵਿੱਚ ਜੇਕਰ ਸੱਚਮੁੱਚ ਸਿੱਖੀ ਦੇ ਪ੍ਰਚਾਰ ਲਈ, ਪ੍ਰਸਾਰ ਲਈ ਮੁਹਿੰਮ ਵਿੱਢੀ ਜਾਂਦੀ ਆ, ਤਾਂ ਮੈਨੂੰ ਲੱਗਦਾ ਉਹਦੇ ਨਾਲ ਨਸ਼ਿਆਂ ਨੂੰ ਠੱਲ ਪੈਣ ਦਾ ਵੀ ਕਰਾਰ ਨਿਕਲਦਾ ਜੀ। ਸੋ ਜੇਕਰ ਇਸ ਪ੍ਰਕਿਰਿਆ ਤੇ ਕੰਮ ਹੁੰਦਾ ਤਾਂ ਸ਼ੁਭ ਸੰਕੇਤ ਹੈ। ਜੇ ਇਹਦੇ ਪਿੱਛੇ ਬਾਦਲਾਂ ਦੀ ਰਾਜਨੀਤੀ ਕੰਮ ਕਰ ਰਹੀ ਹੈ, ਫਿਰ ਰੱਬ ਜਾਣੇ ਕੀ ਹੋਊਗਾ। ਜੇਕਰ ਤੁਹਾਡੀ ਸਾਰਥਕ ਜਾਂ ਠੋਸ ਗੱਲ ਨੂੰ ਵੀ ਲੋੜੀਂਦੀ ਸਪੇਸ ਨਹੀਂ ਮਿਲ ਰਹੀ ਸ਼ਰਮਾ ਜੀ, ਤੇ ਇਹਦਾ ਮਤਲਬ ਇਹ ਹੈ ਕਿ ਅਤੀਤ ਦੇ ਵਿੱਚ ਤੁਸੀਂ ਉਹ ਕੰਮ ਕੀਤੇ ਨੇ ਜਿਹਦੇ ਨਾਲ ਤੁਹਾਡੀ ਕ੍ਰੈਡੀਬਿਲਿਟੀ ਦੇ ਉੱਤੇ ਦਾਗ ਲੱਗਿਆ। ਅਤੀਤ ਦੇ ਵਿੱਚ ਤੁਸੀਂ ਉਹਨਾਂ ਮੌਕਿਆਂ ਤੇ ਉਹਨਾਂ ਮਰਹਲਿਆਂ ਦੇ ਉੱਤੇ ਤਿਲਕ ਗਏ, ਤੁਸੀਂ ਉੱਧਰ ਜਾ ਨਹੀਂ ਸਕੇ ਜਿੱਧਰ ਲੋਕ ਤੁਹਾਡੇ ਤੋਂ ਤਵੱਕੋਂ ਕਰ ਰਹੇ ਸੀ। ਇਹ ਗੱਲ ਬਾਦਲਾਂ ਤੇ ਵੀ ਲਾਗੂ ਹੁੰਦੀ ਹੈ, ਇਹ ਗੱਲ ਜਿਹੜੇ ਅੱਜ ਕੱਲ੍ਹ ਏਕੇ ਦਾ ਸੱਦਾ ਦੇ ਰਹੇ ਨੇ ਉਹਨਾਂ ਤੇ ਵੀ ਲਾਗੂ ਹੁੰਦੀ, ਤੇ ਜਥੇਦਾਰ ਸਾਹਿਬਾਨ ਤੇ ਵੀ ਲਾਗੂ ਹੁੰਦੀ ਹੈ। ਕਿਉਂਕਿ ਬਹੁਤ ਵਾਰ, ਇੱਕ ਵਾਰ ਨਹੀਂ ਗਾ, ਲੋਕਾਂ ਨੇ ਉਹਨਾਂ ਦੇ ਵੱਲ ਬਹੁਤ ਵਾਰ ਤੱਕਿਆ ਕਿ ਸ਼ਾਇਦ ਹੁਣ ਕੋਈ ਫੈਸਲਾ, ਸ਼ਾਇਦ ਹੁਣ ਕੋਈ ਫੈਸਲਾ। ਪਰ 2 ਦਸੰਬਰ ਤੋਂ ਪਹਿਲਾਂ ਜੇ ਇਸ ਦਹਾਕੇ ਦੇ ਵਿੱਚ ਦੇਖ ਲਈਏ ਆਪਾਂ, ਤੇ 2 ਦਸੰਬਰ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਫੈਸਲਾ ਆਪਾਂ ਨਹੀਂ ਦੇਖਿਆ ਜਿਹੜਾ ਸਰਵ ਪ੍ਰਵਾਨਿਤ ਹੁੰਦਾ ਨਜ਼ਰ ਆਉਂਦਾ ਹੋਵੇ। ਅਗਲੀ ਖਬਰ ਦੇ ਵੱਲ ਵਧੀਏ ਆਪਾਂ ਸ਼ਰਮਾ ਜੀ, ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ। ਖਾਸੀ ਚਰਚਾ ਚੱਲ ਰਹੀ ਹੈ ਅੰਮ੍ਰਿਤਪਾਲ ਸਿੰਘ ਦੇ ਉੱਤੇ, NSA ਲੱਗਿਆ, ਆਪਾਂ ਖਬਰ ਕੀਤੀ, ਆਪਾਂ ਉਸ ਦਿਨ ਚਰਚਾ ਵੀ ਕੀਤੀ ਹੈ NSA ਦੇ ਪੂਰੇ ਐਪੀਸੋਡ ਦੇ ਵਰਤਾਰੇ ਦੇ ਉੱਤੇ। ਪਰ ਹੁਣ NSA ਬਨਾਮ ਚੈਟ ਕਿਵੇਂ ਹੋ ਗਿਆ ਜੀ? ਪ੍ਰਵੀਨ ਜੀ, ਇਸ ਤਰ੍ਹਾਂ ਕਿ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਤੋਂ NSA ਹਟਾਇਆ ਗਿਆ ਜੀ। ਉਹਨਾਂ ਨੂੰ 1-1, 2-2 ਕਰਕੇ ਪੰਜਾਬ ਲਿਆਇਆ ਗਿਆ ਤੇ ਉਹਨਾਂ ਦੇ ਇੱਥੋਂ ਦੇ ਸਥਾਨਕ ਕੇਸਾਂ ਦੇ ਮਾਮਲਿਆਂ 'ਚ ਉਹਨਾਂ ਦੀਆਂ ਪੇਸ਼ੀਆਂ, ਜੁਡੀਸ਼ੀਅਲ ਹਿਰਾਸਤ, ਉਹ ਸਾਰੀ ਕਾਰਵਾਈ ਹੋਈ ਤੇ ਆਉਂਦੇ ਦਿਨਾਂ 'ਚ ਉਹਨਾਂ ਦੀ ਜ਼ਮਾਨਤਾਂ ਦਾ ਰਾਹ ਖੁੱਲ੍ਹ ਜਾਣਾ। ਪਰ ਉਹਨਾਂ 'ਚੋਂ ਇੱਕਾ ਦੁੱਕਾ ਦੇ ਹਵਾਲੇ ਨਾਲ ਇਹ ਬਿਆਨ ਨਸਰ ਕੀਤਾ ਗਿਆ। ਉਹਨਾਂ ਨੇ ਖੁਦ ਅਜੇ ਮੀਡੀਆ ਸਾਹਮਣੇ ਆ ਕੇ ਕੋਈ
ਅਜਿਹਾ ਬਿਆਨ ਨਹੀਂ ਦਿੱਤਾ, ਪਰ ਉਹਨਾਂ ਦੇ ਹਵਾਲਿਆਂ ਨਾਲੇ ਬਿਆਨ ਜ਼ਰੂਰ ਨਸਰ ਕੀਤੇ ਗਏ ਜੀ ਕਿ ਉਹ ਕਹਿੰਦੇ ਜੀ ਅੰਦਰ ਅੰਮ੍ਰਿਤਪਾਲ ਨੂੰ ਤਾਂ ਸਾਰੀ ਸਹੂਲਤ ਮਿਲਦੀ ਹੈ ਜੀ, ਉਹਦਾ ਫੋਨ ਵੀ ਮਿਲਦਾ ਜੀ, ਉਹ ਤਾਂ ਜੀ ਨਸ਼ੇ ਕਰਦਾ, ਜੇ ਉਹ ਇਹੋ ਜਿਹਾ ਕਾਫੀ ਕੁਛ ਉਹਨਾਂ ਬਾਰੇ ਇਹਨਾਂ ਦੇ ਨਾਵਾਂ ਦੇ ਉੱਤੇ ਜ਼ਾਹਰ ਹੋਇਆ। ਸੋ ਕੁੱਲ ਮਿਲਾ ਕੇ ਅੰਮ੍ਰਿਤਪਾਲ ਸਿੰਘ ਕੇਂਦਰ 'ਚ ਤਾਂ ਹੈ, ਉਹ ਡਿਬੜੂਏ ਜੇਲ੍ਹ 'ਚ ਰਹਿੰਦਿਆਂ ਜਿੱਤ ਵੀ ਜਾਂਦਾ, ਉਹ ਉਸ ਨੂੰ ਡਿਬੜੂਏ ਜੇਲ੍ਹ 'ਚ ਰਹਿੰਦੇ ਹੀ NSA ਵਧਾਇਆ ਵੀ ਜਾਂਦਾ, ਬਾਰ-ਬਾਰ ਨਹੀਂ, ਮਤਲਬ ਲਗਾਤਾਰ ਇਹ ਵਰਤਾਰਾ ਵਾਪਰ ਰਿਹਾ। ਸੋ ਇਸ ਦੇ ਪਿੱਛੇ ਸਾਰਿਆਂ ਨੂੰ ਪਤਾ ਹੈ ਕਿ ਕਰਨ ਕਰਾਉਣ ਨੂੰ ਤਾਂ ਮਤਲਬ ਚਾਹੇ ਭਗਵੰਤ ਮਾਨ ਹੋਰਾਂ ਦੀ ਸਰਕਾਰ ਦਾ ਦਿਖਾਵਾ ਹੋਵੇ, ਪਰ ਅਮਿਤ ਸ਼ਾਹ ਤੋਂ ਬਿਨਾਂ ਤਾਰ ਨਹੀਂ ਹਿਲਦੀ। ਸੋ ਇਹ ਉੱਥੋਂ ਹੀ ਤਾਰਾਂ ਹਿਲਦੀਆਂ। ਪਰ ਜਦੋਂ NSA ਦੁਬਾਰਾ ਵਧਾਉਣ ਦੇ ਉੱਤੇ ਪੰਜਾਬ 'ਚ ਇੱਕ ਚਰਚਾ ਤੁਰ ਰਹੀ ਸੀ, ਮੀਡੀਆ 'ਚ ਇਸ ਮਸਲੇ ਤੇ ਮੰਥਨ ਹੋ ਰਿਹਾ ਸੀ, ਵੱਖ-ਵੱਖ ਧਿਰਾਂ ਦੀ ਰਾਏ ਸਵਾਲ ਲਏ ਜਾ ਰਹੇ ਸੀ, ਉਸ ਸਮੇਂ ਅਚਾਨਕ ਚੈਟ ਵਾਲਾ ਵਰਤਾਰਾ ਸਾਹਮਣੇ ਆਉਂਦਾ। ਕੀ ਇਹ ਅਚਨਚੇਤ ਸਾਹਮਣੇ ਆਇਆ ਜਾਂ ਇੱਕ ਤੈਅ ਪ੍ਰੋਗਰਾਮ ਦਾ ਹਿੱਸਾ ਹੈ, ਇੱਕ ਤੈਅ ਰਣਨੀਤੀ ਦਾ ਹਿੱਸਾ ਕਿ ਇਸ ਸਮੇਂ ਇਹਨੂੰ ਉਭਾਰੋ ਤਾਂ ਕਿ NSA ਵਾਲਾ ਮਸਲਾ ਠੰਡੇ ਪਾਸੇ ਚਲਾ ਜਾਵੇ ਤੇ ਇਹ ਮਸਲਾ ਉੱਭਰ ਜਾਵੇ? ਕੀ ਉਸ ਲਈ ਹੈ? ਦੂਸਰੇ ਪਾਸੇ ਜੇਕਰ ਇਹੀ ਗੱਲ ਆਪਾਂ ਦੇਖੀਏ, ਰਵਨੀਤ ਬਿੱਟੂ ਪਹਿਲਾਂ ਕਹਿੰਦਾ ਕਿ ਵੀ ਆਹ ਇੱਕ ਗਰੁੱਪ ਬਣਿਆ ਜੀ, ਉਸ ਗਰੁੱਪ ਦੇ ਵਿੱਚ ਮੈਨੂੰ ਧਮਕੀ ਦਿੱਤੀ ਜਾ ਰਹੀ ਹੈ ਜੀ, ਆਏ ਜੀ ਵਾਏ ਜੀ, ਹੈ ਨਾ, ਅੱਜ ਕਰੀ ਜਾਂਦੇ ਜੀ ਅਮਿਤ ਸ਼ਾਹ ਤੇ ਬਿੱਟੂ ਨੂੰ ਨਿਸ਼ਾਨੇ ਤੇ ਰੱਖਣ ਵਾਲੇ ਦੋ ਫੜ ਲਏ ਜੀ। ਪਰ ਫਿਰ ਵਿਕਰਮ ਮਜੀਠੀਆ ਇਸ ਮਸਲੇ ਤੇ ਪੂਰੀ ਇੱਕ ਪ੍ਰੈਸ ਕਾਨਫਰੰਸ ਕਰ, ਠੀਕ ਹੈ, ਵਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਉਹ ਆਡੀਓ ਵੀਡੀਓ ਹੈ ਜੀ, ਆਹ ਚੈਟ ਚਾਹ ਨਾਂ ਨੇ ਜੀ, ਇਹਨਾਂ ਨਾਲ ਬੰਦਿਆਂ ਨੂੰ ਨਿਸ਼ਾਨੇ ਤੇ ਹੈ ਜੀ, ਜੇ ਮੇਰਾ ਜ਼ਿਕਰ ਨਾ ਹੁੰਦਾ ਕਹਿੰਦੇ ਫਿਰ ਮੈਂ ਸ਼ਾਇਦ ਨਾ ਕਰਦਾ। ਮਤਲਬ ਇਹਨਾਂ ਦਾ ਮਸਲਾ ਤਾਂ ਨਿੱਜ ਦਾ, ਮਸਲਾ ਪੰਜਾਬ ਦਾ ਨਹੀਂ ਹੈ। ਤੇ ਜੇ ਤੁਹਾਡਾ ਨਿੱਜੀ ਨਾ ਹੀ ਫਿਰ ਤੁਹਾਨੂੰ ਫਿਕਰ ਹੈ, ਫਿਰ ਤੁਸੀਂ ਮੀਡੀਆ 'ਚ ਆ ਕੇ ਪੰਜਾਬ ਦਾ ਵੀ ਫਿਕਰ ਪ੍ਰਗਟਾਓਗੇ। ਜੇ ਤੁਹਾਡਾ ਨਾਂ ਨਾ ਹੁੰਦਾ ਫਿਰ ਤੁਹਾਨੂੰ ਕੀ ਲੈਣਾ ਕੁਛ ਹੁੰਦਾ। ਪਰ ਜਿਹੜੀ ਚੈਟ ਇਹ ਕਹਿੰਦੇ ਆ ਕਿ ਮੇਰੇ ਕੋਲ ਇੰਟੈਲੀਜੈਂਸੀ ਰਾਹੀਂ ਪਹੁੰਚ ਅਪਰੋਚ ਰਾਹੀਂ ਮੇਰੇ ਕੋਲ ਉਪਲਬਧ ਹੈ, ਸਾਰਾ ਕੁਝ ਪਿਆ, ਮੈਨੂੰ ਜਾਣਕਾਰੀ ਹੈ, ਉਹਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਨਹੀਂ ਹੈ ਜੀ, ਉਹਦੀ ਜਾਣਕਾਰੀ DGP ਨੂੰ ਨਹੀਂ ਹੈ। ਇਹ ਜ਼ਿੰਮੇਵਾਰੀ ਇਹੀ ਜੀ ਪ੍ਰੈਸ ਕਾਨਫਰੰਸ ਵਿੱਚ DGP ਕਰਦੇ, ਉਹ ਦੱਸਦੇ ਕਿ ਆ ਭਾਈ ਇਹਨਾਂ ਖਿਲਾਫ ਆ ਕੁਝ ਚੱਲ ਰਿਹਾ, ਅਸੀਂ ਬੰਦੇ ਵੀ ਆਇਡੈਂਟੀਫਾਈ ਕਰ ਲਏ ਜਿਹੜੇ ਇਹੋ ਜਿਹਾ ਕੁਝ ਕਰ ਰਹੇ ਨੇ, ਜਿਨ੍ਹਾਂ ਦੇ ਖਿਲਾਫ ਅਸੀਂ ਉਹਨਾਂ ਨੂੰ ਵੀ ਸੁਰੱਖਿਆ ਛਤਰੀ ਦੇਤੀ ਹੈ। ਪੰਜਾਬ ਸਰਕਾਰ ਤਾਂ ਭੰਗੜੇ ਪਾਉਂਦੀ ਫਿਰਦੀ ਹੈ, ਪੰਜਾਬ ਸਰਕਾਰ ਦਾ ਢੋਲ ਵਜਾਉਂਦੀ ਫਿਰਦੀ ਹੈ। ਪੰਜਾਬ 'ਚ ਚਾਹੇ ਕਣਕਾਂ ਨੂੰ ਅੱਗ ਲੱਗੇ, ਚਾਹੇ ਪੰਜਾਬ 'ਚ ਮਾਸਟਰ ਕੁੱਟੇ ਜਾਣ, ਹੈ ਨਾ, ਚਾਹੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੁਛ ਹੋ ਜਾਵੇ, ਹੈ ਨਾ, ਕੋਈ ਫਿਕਰ ਨਹੀਂ। ਸਰਕਾਰ ਤਾਂ ਲੰਮੀਆਂ ਤਾਣ ਕੇ ਪੈਂਦੀ ਹੈ ਤੇ ਸਵੇਰੇ ਉੱਠ ਕੇ ਭੰਗੜਾ ਪਾਉਣ ਲੱਗ ਜਾਂਦੀ ਹੈ। ਸਹੀ, ਬਿਲਕੁਲ। ਜਿਹੜਾ ਆਹ ਵਰਤਾਰਾ ਹੈ, ਉਸ ਵਰਤਾਰੇ ਦੇ ਵਿੱਚ ਵਿਕਰਮ ਮਜੀਠੀਆ ਕੀ ਆਪਣੇ ਫਿਕਰ 'ਚੋਂ ਸਾਹਮਣੇ ਆਏ ਨੇ? ਕੀ ਉਹ ਪੰਜਾਬ ਦੇ ਫਿਕਰ 'ਚੋਂ ਸਾਹਮਣੇ ਆਏ ਨੇ? ਕੀ ਉਹ ਸਰਕਾਰ ਦੇ ਬੁਲਾਰੇ ਬਣ ਕੇ ਸਾਹਮਣੇ ਆਏ ਨੇ ਜਾਂ ਕੇਂਦਰ ਦੇ ਬੁਲਾਰੇ ਬਣ ਗਏ? ਜਾਂ ਇਹ ਕੋਈ ਨਵੀਂ ਰਾਜਨੀਤੀ ਦੀ ਪਿਰਤ ਹੈ ਕਿ ਬਾਦਲ ਪਰਿਵਾਰ ਦੇ ਵਿੱਚੋਂ ਇੱਕ ਹੋਰ ਵਿਅਕਤੀ ਬਾਹਰ ਹੋਣ ਜਾ ਰਿਹਾ, ਕਿ ਉਧਰ ਨੂੰ ਵੀ ਵਰਤਾਰਾ ਹੈ, ਕਿ ਉਹ ਵੀ ਇੱਕ ਡਿਜ਼ਾਈਨ ਹੈ? ਸੋ ਇਸ ਨੇ ਕਈ ਸਵਾਲ ਪੈਦਾ ਕਰ ਦਿੱਤੇ ਨੇ। ਪਰ ਇਹ ਸਭ ਦੇ ਬਾਵਜੂਦ ਵੀ ਉਸ ਚੈਟ ਬਾਰੇ ਅਜੇ ਤੱਕ ਸਰਕਾਰ, ਉਹਨਾਂ ਦੀ ਏਜੰਸੀਆਂ, ਉਹਨਾਂ ਦਾ ਤੰਤਰ ਯੰਤਰ ਕੋਈ ਵੀ ਸਾਹਮਣੇ ਆ ਕੇ ਦੱਸਣ ਨੂੰ ਤਿਆਰ ਨਹੀਂ ਕਿ ਇਹਦੀ ਅਸਲ ਸੱਚਾਈ ਕੀ ਹੈ। ਸੋ ਜੇਕਰ ਅਜਿਹੀ ਸਥਿਤੀ ਹੈ ਜਿਹੋ ਜਿਹਾ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਮਨੁੱਖੀ ਬੰਬ ਬਣਾਉਣ ਦੀ ਤਿਆਰੀ ਹੋ ਰਹੀ ਹੈ ਜੀ, ਭੜਕਾਇਆ ਜਾ ਰਿਹਾ ਜੀ, ਭਰਮਾਇਆ ਜਾ ਰਿਹਾ ਜੀ, ਟਾਸਕ ਦਿੱਤੇ ਜਾ ਰਹੇ ਨੇ ਜੀ, ਸੋਧੇ ਲਾਉਣ ਦੀਆਂ ਗੱਲਾਂ ਨੇ, ਫਿਰ ਪੰਜਾਬ ਨੂੰ ਜੇ 80-90 ਦੇ ਦਹਾਕੇ 'ਚ ਧੱਕਣ ਦੀ ਤਿਆਰੀ ਹੋ ਰਹੀ ਹੈ ਤਾਂ ਫਿਰ ਸਰਕਾਰਾਂ ਦਾ ਰੋਲ ਕਿੱਥੇ ਹੈ? ਸਵਾਲ ਤਾਂ ਇਹ ਹੈ। ਤੇ ਜੇ ਸਾਰਾ ਕੁਝ ਨਕਲੀ ਹੈ, ਪ੍ਰੋਪੋਗੰਡਾ, ਫਿਰ ਕੌਣ ਕਰ ਰਿਹਾ? ਕੌਣ ਪੰਜਾਬ ਦੀ ਫਿਜ਼ਾ ਦੇ ਵਿੱਚ ਅੱਗ ਲਾਉਣ ਨੂੰ ਫਿਰਦਾ? ਫਿਰ ਇਹ ਕਿਹਨੇ ਆਇਡੈਂਟੀਫਾਈ ਕਰਨਾ? ਸੋ ਇੱਥੇ ਫੇਲੀਅਰ ਸਰਕਾਰਾਂ ਦਾ ਨਜ਼ਰ ਆਉਂਦਾ ਔਰ ਥੱਲੇ ਵਾਲੇ ਪੱਧਰ ਦੀਆਂ ਲੁਕਮੀਆਂ ਸਾਜ਼ਿਸ਼ਾਂ ਦਾ ਇੱਕ ਪ੍ਰਗਟਾਵਾ ਹੁੰਦਾ ਜੀ। ਤੇ ਵਿਕਰਮ ਮਜੀਠੀਆ ਕੀ ਕਿਸੇ ਨਵੇਂ ਰੋਲ 'ਚ ਆਉਣ ਵਾਲੇ ਨੇ, ਇਹਦੇ ਉੱਤੇ ਵੀ ਚਰਚਾ ਛਿੜੀ ਹੋਈ ਹੈ ਪੰਜਾਬ 'ਚ। ਤੁਸੀਂ ਇੱਕ ਦਿਨ ਖਬਰ ਸਾਂਝੀ ਕੀਤੀ ਸੀ, ਸੁਰਖੀ ਸੀ ਕਿ ਪੰਜਾਬ ਪੁਲਿਸ ਸਟੇਟ ਬਣਨ ਵੱਲ ਧੱਕਿਆ ਜਾ ਰਿਹਾ। ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵਾਲਾ ਐਪੀਸੋਡ ਲਾ ਲਓ ਤੁਸੀਂ, ਜਿਹੜਾ ਇੰਨੇ ਗਰਨੇਡ ਫਟੇ, ਇੰਨੇ ਫਟਣ ਵਾਲੇ ਆ ਜਾਂ ਕੁਛ ਵੀ, ਵਿਕਰਮ ਮਜੀਠੀਆ ਦੀ ਪ੍ਰੈਸ ਕਾਨਫਰੰਸ ਲਾ ਲਓ, ਤੇ ਜਿਵੇਂ ਤੁਸੀਂ ਸਵਾਲ ਜਿਹੜੇ ਖੜੇ ਕੀਤੇ ਆ, ਉਹ ਜਿਉਂ ਦੇ ਤਿਉਂ ਨਹੀਂ ਬਲਕਿ ਉਸ ਤੋਂ ਵੀ ਗੰਭੀਰ ਹੋ ਗਏ ਨੇ ਉਸ ਦਿਨ ਤੋਂ। ਸ਼ਾਇਦ ਉਹ 2 ਹਫ਼ਤੇ ਪੁਰਾਣੀ ਆਪਣੀ ਖਬਰ ਸੀਗੀ ਜਿਹੜੀ ਤੁਸੀਂ ਚਰਚਾ ਕੀਤੀ ਸੀ ਬੜੀ ਡਿਟੇਲ ਦੇ ਨਾਲ ਵੀ ਆਹ ਚੀਜ਼ਾਂ ਵਾਪਰੀਆਂ ਨੇ। ਔਰ ਜਦੋਂ ਤੁਸੀਂ ਦੇਖੋ ਵੀ ਸਮੇਂ ਦੀ ਸਿਤਮ ਜ਼ਰੀਫੀ ਕੀ ਹੈ, ਇੱਕ ਪਾਸੇ ਅਕਾਲੀ ਦਲ ਦੀ ਗੱਲ ਕਰ ਲਓ, ਬਲਵਿੰਦਰ ਭੁੰਦੜ ਬਿਆਨ ਦੇ ਦਿੰਦੇ ਨੇ, ਕਹਿੰਦੇ ਜੀ ਪਿੱਠ 'ਚ ਛੁਰਾ ਮਾਰ ਗਏ, ਤੇ ਉਹਨੂੰ ਉਹ ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਛਪਿਆ ਬਿਆਨ। ਇਸੇ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ, ਉਹ ਉਹਨਾਂ ਦੀਆਂ ਕਈ ਸਟੇਟਮੈਂਟਾਂ ਤੇ ਉਹਨਾਂ ਦੇ ਕਈ ਕੰਮਕਾਰ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਰਕਾਰ ਦੇ ਵਿੱਚ ਆਹ ਚੱਲੀ ਜਾਂਦਾ।
ਪਤਾ ਨਹੀਂ ਕੋਈ ਹੋਰ ਪੈਰਲਲ ਸਰਕਾਰ ਚੱਲ ਰਹੀ ਹੈ ਜਾਂ ਮੁੱਖ ਮੰਤਰੀ ਸਾਹਿਬ ਦੇ ਨਾਲ ਧਿਆਨ ਹੀ ਨਹੀਂ ਹੁੰਦਾ। ਲੰਘੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਵਾਪਰੀਆਂ ਨੇ। ਇੱਕ ਪਾਸੇ ਸਾਲਸ ਚੱਲ ਰਹੀ ਸੀਗੀ, ਆਪਾਂ ਗੱਲ ਕੀਤੀ ਸੀ ਇੱਕ ਦਿਨ ਕਿਸਾਨਾਂ ਦੇ ਹਵਾਲੇ ਦੇ ਨਾਲ, ਵੀ ਇੱਕ ਪਾਸੇ ਉਹਨਾਂ ਨਾਲ ਮੀਟਿੰਗ ਹੋ ਰਹੀ ਸੀ, ਹਰਪਾਲ ਸਿੰਘ ਚੀਮਾ ਮੀਟਿੰਗ ਦੇ ਵਿੱਚ ਬੈਠੇ ਸੀ, ਗੱਲਬਾਤ ਵੀ ਕਰ ਰਹੇ ਸੀਗੇ, ਤੇ ਉਹ ਗੱਲਬਾਤ ਇਸ ਤਰੀਕੇ ਨਾਲ ਕਰ ਰਹੇ ਸੀਗੇ ਜਾਂ ਬਾਹਰ ਆ ਕੇ ਬਿਆਨਬਾਜ਼ੀ ਵੀ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਸ਼ਾਇਦ ਇਹਨਾਂ ਨੂੰ ਅਰੈਸਟ ਵੀ ਕਰਨਾ। ਸੋ ਸਰਕਾਰ ਦੇ ਮੰਤਰੀ ਤੱਕ ਨੂੰ ਨਹੀਂ ਪਤਾ ਤੇ ਫਿਰ ਪਤਾ ਕਿਹਨੂੰ ਹੈ। ਅਗਲੀ ਗੱਲ ਕਰੀਏ, ਕਹਿੰਦੇ ਸਰਕਾਰ ਹੁਣ 1.25 ਕਰੋੜ ਦੀ ਮਰਸਡੀਜ਼ ਦੇ ਵਿੱਚ ਮੁਰਗੀ ਖਾਨੇ ਖੋਲਣ ਜਾ ਰਹੀ ਹੈ ਜੀ। ਪ੍ਰਵੀਨ ਜੀ, ਸ਼ਾਇਦ ਦੁਨੀਆ ਦਾ ਸਭ ਤੋਂ ਮਹਿੰਗਾ ਚੱਲਦਾ ਫਿਰਦਾ ਮੁਰਗੀ ਖਾਨਾ ਹੋਵੇ। ਠੀਕ ਹੈ, ਅੱਛਾ। 1.25 ਕਰੋੜ ਦੀ ਮੈਸਡੀ ਵਿੱਚ ਹੁਣ ਮੁਰਗੀ ਖਾਨਾ ਖੁੱਲੂਗਾ। ਉਹ ਅੱਛਾ। ਅਸਲ 'ਚ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਮੁੱਖ ਮੰਤਰੀ ਰਹੇ ਨੇ, ਉਹਨਾਂ ਦੇ ਕਾਫਲੇ 'ਚ ਚੱਲਦੀਆਂ ਗੱਡੀਆਂ ਦਾ ਜ਼ਿਕਰ ਅਕਸਰ ਹੁੰਦਾ ਰਿਹਾ। ਹਾਂਜੀ, ਬਿਲਕੁਲ ਹੁੰਦਾ ਰਿਹਾ। ਔਰ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀ ਤਾਂ ਪਿੰਡਾਂ ਦੇ ਟੂਰਨਾਮੈਂਟਾਂ ਦੇ ਵਿੱਚ ਕਮੈਂਟਰੀ ਕਰਦਿਆਂ, ਸਟੇਜਾਂ ਤੋਂ ਸੰਬੋਧਨ ਕਰਦਿਆਂ, ਚੁਟਕਲੇ ਸੁਣਾਉਂਦਿਆਂ ਗੱਲਾਂ ਅਕਸਰ ਕਰਦੇ ਸੀ ਕਿ ਬਈ ਇਹਨਾਂ ਨੂੰ ਜੇ ਇੰਨਾ ਡਰ ਲੱਗਦਾ ਹੈ, ਇਹ 30-30, 40-40 ਗੱਡੀਆਂ ਦੇ ਕਾਫਲੇ ਲੈ ਕੇ ਘੁੰਮਦੇ ਨੇ, ਵਿੱਚੇ ਐਂਬੂਲੈਂਸ, ਵਿੱਚੇ ਅੱਗ ਬੁਝਾਊ ਗੱਡੀ, ਤੇ ਫਿਰ ਜੇ ਡਰ ਲੱਗਦਾ ਮੁਰਗੀ ਖਾਨਾ ਖੋਲੋ। ਆਵਾਜ਼ ਵੀ ਕੱਢਦੇ ਹੁੰਦੇ ਸੀ ਹੂਟਰ ਦੀ। ਬਿਲਕੁਲ, ਉਹ ਘੂੰ ਕਰਕੇ ਦਿਖਾਉਂਦੇ ਸੀ। ਹਾਂਜੀ। ਸੋ ਉਹ ਸਾਰੀ ਜੇ ਮੁਰਗੀ ਖਾਨੇ ਵਾਲੀ ਮੈਂ ਉਹ ਗੱਲ ਦੇਖਾਂ ਤਾਂ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਹੋਰੀ ਜਦੋਂ ਮੁੱਖ ਮੰਤਰੀ ਸੀ ਤਾਂ 28 ਗੱਡੀਆਂ ਚੱਲਦੀਆਂ ਸੀ ਉਹਨਾਂ ਨਾਲ, 25 ਤੋਂ 28 ਗੱਡੀਆਂ। ਠੀਕ ਹੈ ਜੀ। ਤੇ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਾਇਦ ਇਹ ਕਾਫਲਾ ਵੱਧ ਕੇ 30 ਦਾ ਹੋ ਗਿਆ, ਤੇ ਚੰਨੀ ਤੱਕ ਆਉਂਦਿਆਂ 32-35 ਤੱਕ ਗਿਆ। ਤੇ ਹੁਣ ਵਾਲਿਆਂ ਨਾਲ ਕਹਿੰਦੇ 42-45 ਗੱਡੀਆਂ ਚੱਲਦੀਆਂ। ਹੁਣ ਇਹ ਮੁਰਗੀ ਖਾਨਾ ਖੁੱਲਿਆ ਫਿਰ ਜੀ। ਸਹੀ ਹੈ। ਹੁਣ ਉਹੀ ਬੋਲ ਕਿ ਚਿੜੀ ਦੇ ਪੰਜੇ ਜਿੰਨਾ ਪੰਜਾਬ ਤੇ 2 ਘੰਟੇ ਤੋਂ ਬਾਅਦ 3 ਘੰਟੇ ਤੋਂ ਬਾਅਦ ਗੱਡੀ 'ਚ ਨਹੀਂ ਲੱਗਦਾ, ਤੇ ਹੁਣ ਤੁਸੀਂ ਪੈਰ ਨਹੀਂ ਥੱਲੇ ਲਾਉਂਦੇ ਚੌਪਰ ਤੋਂ। ਸਹੀ ਹੈ ਨਾ। ਹੁਣ ਵੀ ਉਹੀ ਪੰਜਾਬ ਹੈ। ਇਸ ਲਈ ਤੁਹਾਡੀ ਕਹਿਣੀ ਤੇ ਕਰਨੀ ਤੇ ਕਥਨੀ 'ਚ ਕਿੰਨਾ ਫਰਕ ਹੈ, ਉਹਦਾ ਪ੍ਰਗਟਾਵਾ ਸਾਹਮਣੇ ਆ ਰਿਹਾ। ਉਸੇ ਵਰਤਾਰੇ ਦੇ ਵਿੱਚ ਮੈਂ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਰਾਜਪਾਲ ਨੇ ਪੰਜਾਬ ਦੇ ਜਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਨੂੰ ਹੁਣ ਜਿਹੜੀਆਂ ਲੈਂਡ ਕਰੂਜ਼ਰ ਗੱਡੀਆਂ ਮਿਲੀਆਂ ਹੋਈਆਂ। ਠੀਕ ਹੈ ਜੀ। ਤੇ ਮੰਤਰੀਆਂ ਲਈ ਇਨੋਵਾ ਕ੍ਰੇਟਾ ਵਗੈਰਾ ਜਾਂ ਕ੍ਰਿਸਟਾ, ਕੀ ਹੈ ਇਨੋਵਾ ਕ੍ਰਿਸਟਾ, ਜਾਂ ਐਮਐਲਏ ਨੂੰ ਉਹ ਗੱਡੀਆਂ ਮਿਲਦੀਆਂ। ਹੁਣ ਲੈਂਡ ਕਰੂਜ਼ਰ ਗੱਡੀ ਤੋਂ ਵੀ ਵੱਡੀ ਗੱਡੀ ਦਾ ਚਾਅ ਹੈ ਜਨਾਬ। ਠੀਕ ਹੈ। ਵੀ ਸਰਕਾਰੀ ਪੈਸਾ ਲੈ ਲਓ, ਜਿਹੜਾ ਟਾਈਮ ਲੰਘਦਾ। ਉਹ ਸੁਖਪਾਲ ਖਹਿਰਾ ਤਾਂ ਰੌਲਾ ਪਾਈ ਜਾਂਦਾ ਕਿ ਹਿਸਾਬ ਦਿਓ 11 ਵਾਰ ਪਰਿਵਾਰ ਆਸਟ੍ਰੇਲੀਆ ਕੀ ਕਰਿਆ, ਕਹਿੰਦਾ ਅਜੇ ਤੱਕ ਇਹਦਾ ਹਿਸਾਬ ਨਹੀਂ ਦਿੰਦੇ। ਉਹ ਤਾਂ ਇਹ ਹਿਸਾਬ ਪੁੱਛੀ ਜਾਂਦਾ ਕਿ ਆਸਟ੍ਰੇਲੀਆ ਬਾਰ-ਬਾਰ ਜਾਂਦਾ ਪਰਿਵਾਰ, ਖਾਸ ਕਰ ਮਾਤਾ ਦੇ ਹਵਾਲੇ ਨਾਲ ਗੱਲ ਕਰਦੇ ਨੇ ਕਿ ਇੰਨੀ ਵਾਰ ਜਾਏ, ਹੈ ਨਾ। ਬਈ ਜੇ ਤੁਹਾਡੇ ਤੇ ਸਵਾਲ ਖੜਾ ਹੋ ਰਿਹਾ, ਤੁਸੀਂ ਜਵਾਬ ਤਾਂ ਦਿਓ। ਤੇ ਤੁਸੀਂ ਜਵਾਬ ਦੇਣ ਤੇ ਅਜੇ ਅੱਖਾਂ ਮੀਚ ਲਓਗੇ, ਫਿਰ ਇਹਦਾ ਮਤਲਬ ਖਤਰਾ ਟਲ ਗਿਆ। ਸਹੀ ਹੈ, ਬਿਲਕੁਲ ਜੀ। ਇਸ ਸਾਰੇ ਵਰਤਾਰੇ ਦੇ ਵਿੱਚ ਪੰਜਾਬ ਸਰਕਾਰ ਦੇ ਸੁਰੱਖਿਆ ਟੀਮ ਦੇ ਹਵਾਲੇ ਨਾਲ, ਮੁੱਖ ਮੰਤਰੀ ਦੀ ਤੇ ਰਾਜਪਾਲ ਦੀ ਸੁਰੱਖਿਆ ਦੇਖਣ ਵਾਲੀ ਟੀਮ ਦੇ ਹਵਾਲੇ ਨਾਲ ਇਹ ਖਬਰ ਦੀ ਅਧਿਕਾਰਤ ਪੁਸ਼ਟੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਹੁਣ ਮੈਸਟੀ ਵਿੱਚ ਕਾਰਾਂ ਖਰੀਦਣ ਜਾ ਰਹੀ ਹੈ। ਅੱਛਾ। ਜੇ ਮਰਸਡੀ ਖਰੀਦੀ ਜਾਂਦੀ ਆ ਤਾਂ ਉਹ ਫਿਰ 1.25 ਕਰੋੜ ਦੀ ਪੈਂਦੀ ਆ, ਤੇ 1.25 ਕਰੋੜ ਦੀ ਮਰਸਡੀ ਦੇ ਉੱਤੇ ਕਹਿੰਦੇ 40-50 ਲੱਖ ਉਹਨੂੰ ਉਹ ਕਰਨ ਦੇ ਲਈ ਜਿਹੜਾ ਬੁਲਟ ਪ੍ਰੂਫ ਹੁੰਦਾ ਉਹਦੇ ਲਈ ਵੀ ਲੱਗਣਾ। ਅੱਛਾ। ਤੇ ਫਿਰ ਇਹ ਵਰਤੀ ਕਾਹਦੇ ਲਈ ਜਾਣੀ ਹੈ ਜੀ? ਮੁੱਖ ਮੰਤਰੀ ਦੇ ਕਾਫਲੇ ਲਈ। ਤੇ ਮੁੱਖ ਮੰਤਰੀ ਦੇ ਕਾਫਲੇ 'ਚ ਮੁੱਖ ਮੰਤਰੀ ਉਹ ਬੈਠੂਗਾ ਨਾ ਫਿਰ ਇਹ 'ਚ। ਬੇਸ਼ੱਕ ਅਜੇ ਇਹ ਨਹੀਂ ਦੱਸਿਆ ਕਿ ਮੁੱਖ ਮੰਤਰੀ ਕਿ ਰਾਜਪਾਲ ਹੀ, ਪਰ ਸਭ ਨੂੰ ਪਤਾ ਕਿ ਰਾਜਪਾਲ ਨੂੰ ਤੁਸੀਂ ਤੋਹਫਾ ਦੇਣ ਤੋਂ ਰਹੇ ਜਾਂ ਜੀ ਸਹੀ ਹੈ, ਪਹਿਲਾਂ ਆਪਣੇ ਲਈ ਜਾਓਗੇ। ਤੇ ਜੇ ਇਹ ਹੋਣ ਜਾ ਰਿਹਾ, ਫਿਰ ਜਨਾਬ ਜਵਾਬ ਦਿਓ ਕਿ ਇਹ ਮਰਸੀ ਲੈ ਕੇ ਹੁਣ ਮੁਰਗੀ ਖਾਨਾ ਖੋਲਣਾ। ਸੋ ਪਹਿਲਾਂ ਹੀ ਤੁਸੀਂ ਤਾਂ 42-45 ਮੁਰਗੀ ਖਾਨੇ ਨਾਲ ਤੋਰੀ ਫਿਰਦੇ ਹੋ, ਤੇ ਦੂਸਰਿਆਂ ਦੀ ਵਾਰ ਨੂੰ ਤੁਸੀਂ ਕਹਿੰਦੇ ਸੁਰੱਖਿਆ ਦੀ ਲੋੜ ਨਹੀਂ, ਛਤਰੀ ਘਟਾ ਦਿਓ, ਵਾਹ ਕਰ ਦਿਓ, ਵਾਹ ਕਰ ਦਿਓ, ਤੇ ਅਗਲੇ ਸੁਰੱਖਿਆ ਛਤਰੀਆਂ ਲੈਣ ਲਈ ਚੈਟ ਤੱਕ ਦੀਆਂ ਪ੍ਰੈਸ ਕਾਨਫਰੰਸਾਂ ਵੀ ਕਰਨ ਲੱਗ ਪਏ, ਹੈ ਨਾ। ਤੇ ਆਪਣੇ ਲਈ ਤੁਸੀਂ ਮਸਤੀਆਂ ਖਰੀਦਣ ਜਾ ਰਹੇ ਹੋ। ਸੋ ਹੁਣ ਇਹ ਪੰਜਾਬ ਦੇ ਸਿਰ ਤੇ ਬੋਝ ਨਹੀਂ, ਸਹੀ ਹੈ, ਇਹ ਆਰਥਿਕ ਤੌਰ ਤੇ ਸੂਬੇ ਦਾ ਨੁਕਸਾਨ ਨਹੀਂ। ਤੁਸੀਂ ਤਾਂ ਖਰਚੇ ਘਟਾਉਣੇ ਸੀ, ਹੈ ਨਾ। ਤੁਹਾਡੇ ਤਾਂ ਵਿਰੋਧੀ ਧਿਰਾਂ ਦੇ ਲੀਡਰ, ਹੋਰ ਪਾਰਟੀਆਂ ਦੇ ਲੀਡਰ ਇਹ ਬਿਆਨੀ ਕਰਨ ਲੱਗ ਪਏ ਕਿ ਭਾਈ ਘੱਟੋ ਘੱਟ ਸਾਨੂੰ ਇਹ ਤਾਂ ਦੱਸ ਦਿਓ ਕਿ ਹਾਂਜੀ ਇਹ ਹੋ ਕੀ ਰਿਹਾ ਪੰਜਾਬ ਦੇ ਵਿੱਚ। ਉਹਨਾਂ ਦੇ ਬਿਆਨ ਦੱਸਦੇ ਨੇ ਕਿ ਇੱਕ ਮੰਤਰੀ ਤੁਹਾਡਾ ਹੀ ਜਾ ਕੇ ਰੋ ਰਿਹਾ ਜੀ ਉਹਨਾਂ ਕੋਲ ਕਿ ਮੇਰੇ ਤੋਂ ਕੋਠੀ ਖੋਲੀ ਜੀ। ਸਹੀ ਹੈ। ਤੇ ਆਪਾਂ ਲੰਘੇ ਹਫ਼ਤੇ ਹੀ ਇਹ ਗੱਲ ਕਰ ਚੁੱਕੇ ਹਾਂ ਕਿ ਡਾਕਟਰ ਰਵਜੋਤ ਹੋਰਾਂ ਦੀ ਕੋਠੀ ਤੇ ਮਨੀਸ਼ ਸਿਸੋਦੀਆ ਦਾ ਕਬਜ਼ਾ ਹੋ ਗਿਆ, ਤੇ ਪੰਜਾਬ ਦੀ ਫਿਜ਼ਾ 'ਚ ਸਵਾਲ ਕੱਲ ਤੁਰਿਆ ਜੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਇਸ ਲਈ ਇਹ ਆਪਣੇ ਆਪ ਦੇ ਵਿੱਚ ਹੈ ਕਿ ਕਿਸ ਤਰ੍ਹਾਂ ਚੇਅਰਮੈਨ ਜਿਹੜੇ ਲਾਏ ਨੇ ਪੰਜਾਬ ਸਰਕਾਰ ਨੇ, ਹਾਂਜੀ, ਉਹਨਾਂ ਚੇਅਰਮੈਨਾਂ ਦੇ ਨਾਂ ਦੇ ਉੱਤੇ ਚੰਡੀਗੜ੍ਹ 'ਚ ਕੋਠੀਆਂ ਅਲਾਟ ਹੋ ਗਈਆਂ ਤੇ ਕੁੰਜੀਆਂ ਸਿੱਧੀਆਂ ਦਿੱਲੀ ਵਾਲਿਆਂ ਨੂੰ ਫੜਾਈਆਂ ਜਾ ਰਹੀ। ਸੋ ਆਹ ਜਿਹੜਾ ਵਰਤਾਰਾ, ਦਿੱਲੀ 'ਚ ਵੀ ਤੁਹਾਡਾ ਰਾਜ ਸਭਾ ਦੀਆਂ ਕੋਠੀਆਂ ਤੇ ਕਬਜ਼ਾ, ਪੰਜਾਬ 'ਚ ਵੀ ਰਾਜ ਸਭਾ ਦੀ ਕੋਠੀਆਂ ਤੇ ਕਬਜ਼ਾ, ਤੇ ਹੁਣ ਮਰਸਡੀ ਵਿੱਚ ਮੈਨੂੰ ਨਹੀਂ ਪਤਾ ਕਿ ਭਗਵੰਤ ਮਾਨ ਦੇ ਨਾਂ ਤੇ ਖਰੀਦ ਕੇ ਬਾਅਦ ਚੋਂ ਕੇਜਰੀਵਾਲ ਨੂੰ ਝੂਟੇ ਦੇਣੇ ਆਉਣੇ 'ਚ। ਰੱਬ ਭਲੀ ਕਰੇ, ਕੁਛ ਵੀ ਸੰਭਵ ਹੈ ਜੀ। ਸਹੀ ਹੈ, ਸਹੀ।
ਬਿਲਕੁਲ। ਤੇ ਇਨਕਲਾਬ ਦਾ ਵਾਅਦਾ ਕਰਕੇ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਹੁਣ ਮੇਅਰ ਚੋਣ ਲੜਨ ਤੋਂ ਹੀ ਭੱਜ ਗਏ। ਇਹ ਤਾਂ ਪੋਲੀਟੀਕਲ ਰਿਫਾਰਮਸ ਦੀ ਗੱਲ ਕਰਦੇ ਹੁੰਦੇ ਸੀ ਤੇ ਛੋਟੀ ਤੋਂ ਛੋਟੀ ਚੋਣ ਦੇ ਵਿੱਚ ਹੁਣ ਹਿੱਸੇਦਾਰੀ ਕੋਈ ਨਹੀਂ। ਪ੍ਰਵੀਨ ਜੀ, ਹੂੰ ਦਿੱਲੀ ਦੇ ਵਿੱਚ ਕਹਿੰਦੇ ਲੋਕ ਨਾ 2-3 ਪਹਿਲੂਆਂ ਤੇ ਆਮ ਆਦਮੀ ਪਾਰਟੀ ਨੂੰ ਯਾਦ ਕਰਨ ਲੱਗੇ। ਠੀਕ ਹੈ, ਅੱਛਾ। ਖਾਸ ਕਰਕੇ ਉੱਥੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀਆਂ ਮਤਲਬ ਆਪਣੀ ਮਰਜ਼ੀ ਨਾਲ ਫੀਸਾਂ ਵਧਾਉਣ ਦੀ ਪ੍ਰਕਿਰਿਆ ਸੀ, ਉਹ ਮੁੜ ਕੇ ਸ਼ੁਰੂ ਹੋ ਗਈ। ਠੀਕ ਹੈ ਜੀ। ਆਮ ਆਦਮੀ ਪਾਰਟੀ ਸਰਕਾਰ ਦੇ ਸਮੇਂ ਚਾਹੇ ਉਹ ਦਿਖਾਵੇ ਦੀ ਰਾਜਨੀਤੀ ਸੀ, ਚਾਹੇ ਪ੍ਰਗਟਾਵੇ ਦੀ ਰਾਜਨੀਤੀ ਸੀ, ਕਹਿੰਦੇ ਫੌਰੀ ਰਾਹਤ ਇਹ ਮਿਲੀ ਸੀ ਕਿ ਜਿਹੜੀਆਂ ਸਕੂਲਾਂ ਨੇ 13 ਫੀਸਾਂ ਵਧਾ ਵੀ ਦਿੱਤੀਆਂ ਸੀ, ਉਹ ਵਾਪਸ ਕਰਵਾਈਆਂ ਸੀ, ਮਾਪਿਆਂ ਦੇ ਖਾਤਿਆਂ 'ਚ ਵਾਪਸ ਗਏ ਸੀ ਉਹ ਪੈਸੇ। ਅੱਛਾ। ਤੇ ਉਹ ਉਨੀ ਦੇਰ ਨਹੀਂ ਵਧੇ ਜਿੰਨੀ ਦੇਰ ਇਹਨਾਂ ਦਾ ਰਾਜ ਰਿਹਾ। ਹੁਣ ਉਹ ਫਿਰ ਅਣਚਾਹੇ ਖਰਚੇ ਵੱਧ ਰਹੇ ਨੇ ਤੇ ਮਾਪੇ ਹੁਣ ਰੋ ਰਹੇ ਨੇ। ਦੂਸਰੇ ਪਾਸੇ 4-4 5-5 ਘੰਟੇ ਬਿਜਲੀ ਦੇ ਕੱਟ ਲੱਗਣ ਲੱਗੇ। ਪਤਾ ਨਹੀਂ ਹੈ ਜਿਹਨਾਂ ਨੂੰ ਸਿਸਟਮ ਚਲਾਉਣਾ ਨਹੀਂ ਆਇਆ ਜਾਂ ਸੱਚਮੁੱਚ ਬਿਜਲੀ ਦੀ ਹਾਲਤ ਇਹ ਹੋ ਗਈ। ਪਰ ਉਸ ਸਮੇਂ ਵੀ ਸਾਰਾ ਵਰਤਾਰਾ ਸੀ, ਕਿਵੇਂ ਮੈਨੇਜ ਕਰਦੇ ਸੀ ਇਹਨਾਂ ਨੂੰ ਸਿੱਖ ਲਓ ਜੇ ਕੋਈ ਚੰਗੀ ਚੀਜ਼ ਹੈਗੀ ਸੀ। ਸਹੀ ਹੈ, ਸਹੀ, ਬਿਲਕੁਲ। ਤੋ ਇਸ ਲਈ ਕਹਿੰਦੇ ਕਿ ਬਿਜਲੀ ਵਾਲੇ ਮਸਲੇ 'ਚ ਔਰ ਸਕੂਲਾਂ ਦੀ ਫੀਸਾਂ ਵਾਲੇ ਮਸਲਿਆਂ 'ਚ ਲੋਕ ਇਹ ਚੰਦ ਮਹੀਨਿਆਂ 'ਚ ਆਮ ਆਦਮੀ ਪਾਰਟੀ ਨੂੰ ਯਾਦ ਕਰਨ ਲੱਗੇ। ਠੀਕ ਹੈ। ਪਰ ਜੇ ਤੁਹਾਨੂੰ ਲੋਕ ਯਾਦ ਕਰਨ ਲੱਗੇ ਨੇ ਤੇ ਤੁਸੀਂ ਲੋਕਾਂ ਦੀ ਲੜਾਈ ਲੜਦੇ ਨਜ਼ਰ ਹੀ ਨਹੀਂ ਆਉਂਦੇ। ਤੁਸੀਂ ਤਾਂ ਭਗੌੜੇ ਹੋ ਗਏ ਉੱਥੋਂ। ਤੁਹਾਨੂੰ ਵਿਰੋਧੀ ਧਿਰ 'ਚ ਤਾਂ ਬਿਠਾਇਆ ਨਾ, ਤੁਹਾਨੂੰ ਮੇਅਰ ਦੀ ਚੋਣ ਤਾਂ ਜਿਤਾਈ ਹੋਈ ਹੈ ਨਾ, ਨਗਰ ਨਿਗਮ ਦਾ ਤੁਹਾਡਾ ਕਬਜ਼ਾ। ਸਹੀ ਹੈ, ਬਿਲਕੁਲ ਜੀ। ਤੇ ਉਹ ਚੋਣ ਜਿੱਤਣ ਦੇ ਬਾਵਜੂਦ ਵੀ ਤੁਸੀਂ ਦੁਬਾਰਾ ਚੋਣ, ਤੁਸੀਂ ਕਹਿੰਦੇ ਜੀ ਹੁਣ 3 ਇੰਜਣ ਵਾਲੀ ਸਰਕਾਰ ਬਣਾ ਲਓ, ਸਾਨੂੰ ਕੋਈ ਮਸਲਾ ਨਹੀਂਗਾ। ਬਈ ਜੇ ਤੁਹਾਡਾ ਪਿਛਲੀ ਵਾਰ ਮੇਅਰ 2 ਵੋਟਾਂ ਨਾਲ ਜਿੱਤਿਆ, ਹਾਂਜੀ, ਇਸ ਵਾਰ ਜੇ 4 ਨਾਲ ਹਾਰ ਵੀ ਜਾਊਗਾ ਤਾਂ ਵੀ ਕਿ ਲੜੋ ਤਾਂ ਸਹੀ। ਸਹੀ ਗੱਲ ਹੈ। ਤੁਸੀਂ ਲੜਨ ਤੋਂ ਕਿਉਂ ਭੱਜ ਰਹੇ ਜੀ? ਸੋ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਗੱਲਾਂ ਇਨਕਲਾਬ ਦੀਆਂ ਹੈ ਨਾ, ਦਾਅਵੇ ਵਾਅਦੇ ਕੇ ਜਨਤਾ ਲਈ ਬਣੇ ਹੈ ਨਾ, ਤੇ ਪਰ 5 ਸਟਾਰ ਹੋਟਲਾਂ 'ਚ ਵਿਆਹ ਹੈ ਤੇ ਕਪੂਰਥਲਾ ਹਾਊਸ ਤੇ ਨਜਾਇਜ਼ ਕਬਜ਼ਾ ਹੈ ਨਾ, ਤੇ ਤੂੰ ਨਹੀਂ ਬੋਲਦੀ ਰਕਾਨੇ ਤੇਰੇ 'ਚ ਤੇਰਾ ਯਾਰ ਬੋਲਦਾ, ਤੇ ਭੰਗੜੇ ਹੈ ਤੇ ਮਿੱਕੇ ਵੱਲੋਂ ਉੱਥੇ ਪਤਾ ਨਹੀਂ ਸਾਰਾ ਕੁਛ ਪੰਜਾਬ ਦੇ ਹਿੱਸੇ ਹੀ ਪਿਆ ਹੈ, ਖਰਚੇ ਪਾਣੀ ਸਾਨੂੰ ਨਹੀਂ ਪਤਾ ਹੈ ਨਾ। ਪਰ ਜੋ ਵੀ ਹੈ ਕਿ ਨੱਚਣ ਗਾਉਣ ਲਈ ਤਾਂ ਤੁਸੀਂ ਦਿੱਲੀ ਜਾਂਦੇ ਹੋ, ਪਰ ਦਿੱਲੀ ਦੇ ਲੋਕਾਂ ਦੀ ਲੜਾਈ ਲੜਨ ਵਾਲੇ ਜਿਹੜੇ ਲੀਡਰ ਸੀ, ਜਿਨ੍ਹਾਂ ਨੇ ਦਿੱਲੀ 3 ਵਾਰ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ, ਉਹਨਾਂ ਲਈ ਤੁਸੀਂ ਹੁਣ ਖੜਨ ਦੀ ਬਜਾਏ, ਲੜਨ ਦੀ ਬਜਾਏ ਪੰਜਾਬ ਨੂੰ ਭਗੌੜੇ ਹੋ। ਤੇ ਉੱਥੇ ਆਮ ਆਦਮੀ ਪਾਰਟੀ ਹੁਣ ਮੇਅਰ ਦੀ ਚੋਣ ਲੜਨ ਤੋਂ ਵੀ ਭੱਜ ਗਈ। ਇਹ ਗੱਲ ਆਤਸ਼ ਤੋਂ ਕਹਾਈ ਹੈ, ਜਿਹਨੂੰ ਕਹਿੰਦੇ ਵਿਆਹ 'ਚ ਵੀ ਨਹੀਂ ਸੱਦਿਆ ਸੀ। ਅੱਛਾ, ਹੁਣ ਇਹ ਵੀ ਨਵਾਂ ਇੱਕ ਪੋਲੀਟੀਕਲ ਪੈਟਰਨ ਸੈੱਟ ਹੋ ਗਿਆ ਸ਼ਰਮਾ ਜੀ, ਵੀ ਜਿਹੜੀ ਗੱਲ ਆਪ ਨਹੀਂ ਕਹਿਣੀ ਉਹ ਕਿਸੇ ਹੋਰ ਤੋਂ ਕਵਾ ਦਿਓ, ਜਾਂ ਜਿਹੜੀ ਗੱਲ ਆਪ ਕਹਿਣ ਦੇ ਵਿੱਚ ਝਿਜਕ ਮਹਿਸੂਸ ਹੁੰਦੀ ਹੈ ਉਹ ਕਿਸੇ ਹੋਰ ਤੋਂ ਕਵਾ ਦਿਓ। ਇੱਥੇ ਪੰਜਾਬ 'ਚ ਵੀ ਆਪਾਂ ਦੇਖਿਆ ਨਾ, ਮੁੱਖ ਮੰਤਰੀ ਸਾਹਿਬ ਕਈ ਗੱਲਾਂ ਕਹਿੰਦੇ ਨੇ, ਉਹ ਲੱਗਦਾ ਨਹੀਂ ਹੁੰਦਾ ਵੀ ਇਹ ਕਹਿ ਰਹੇ ਨੇ, ਉਹਨਾਂ ਦੀ ਬਾਡੀ ਲੈਂਗੁਏਜ ਸਾਥ ਨਹੀਂ ਦੇ ਰਹੀ ਹੁੰਦੀ, ਪਰ ਉਹ ਕਹਿ ਰਹੇ ਹੁੰਦੇ ਨੇ ਉਹ ਗੱਲਾਂ, ਕਿਉਂਕਿ ਕਈ ਵਾਰੀ ਤੁਹਾਡੇ ਤੋਂ ਘਵਾਈਆਂ ਜਾਂਦੀਆਂ ਨੇ ਉਹ ਗੱਲਾਂ। ਪਰ ਜਦੋਂ ਇਹ ਇੱਕ ਬਹੁਤ ਵੱਡੀ ਅਣਹੋਂਦ, ਆਪਾਂ ਇਹਦੇ ਤੇ ਬਹੁਤ ਵਾਰ ਚਰਚਾ ਵੀ ਕੀਤੀ ਸ਼ਰਮਾ ਜੀ, ਕਿ ਪੋਲੀਟੀਕਲ ਧਿਰਾਂ ਲੜਨ ਦੀ ਥਾਂ ਤੇ ਹੁਣ ਉਹ ਇੰਤਜ਼ਾਰ ਕਰਦੀਆਂ ਨੇ ਉਸ ਸਮੇਂ ਦਾ ਕਿ ਜਦੋਂ ਜਿਹੜੀ ਇੱਕ ਐਂਟੀ ਇਨਕੰਬੈਂਸੀ ਦਾ ਸੈਂਟੀਮੈਂਟ ਖੜਾ ਹੋਊਗਾ, ਉਦੋਂ ਅਸੀਂ ਐਕਟਿਵ ਹੋ ਜਾਾਂਗੇ ਤੇ ਉਦੋਂ ਅਸੀਂ ਕੰਮ ਕਰ ਜਿਹੜਾ ਉਹ ਪ੍ਰਵੀਨ ਜੀ, ਪੰਜਾਬ ਇਹਦੀ ਸਭ ਤੋਂ ਵੱਡੀ ਉਦਾਹਰਨ ਪੰਜਾਬ ਦੀ ਸੱਤਾਧਾਰੀ ਧਿਰ ਮੌਜਾਂ ਮਾਣ ਰਹੀ ਆ। ਬਿਲਕੁਲ, ਹਾਂ, ਜੇ ਪਿੰਡਾਂ ਜਾਂਦੀ ਹੈ ਤਾਂ ਘੇਰਾਬੰਦੀ ਹੋਣ ਲੱਗ ਪਈ, ਪਰ ਵਿਰੋਧੀ ਧਿਰ ਉਸ ਦੇ ਬਾਵਜੂਦ ਵੀ ਲੋਕਾਂ ਦੀ ਲੜਾਈ ਲੜਦੀ ਨਜ਼ਰ ਨਹੀਂ ਆਉਂਦੀ। ਕੇਂਦਰੀ ਪਾਰਟੀ ਉਹਦੇ ਬਾਵਜੂਦ ਲੋਕਾਂ ਦੀ ਲੜਾਈ ਲੜਦੀ ਨਜ਼ਰ ਨਹੀਂ ਆਉਂਦੀ ਹੈ ਨਾ। ਬੀਜੇਪੀ ਦੀ ਲੀਡਰਸ਼ਿਪ ਡਰਾਮਾ ਵੀ ਕਰਦੀ ਨਜ਼ਰ ਨਹੀਂ ਆਉਂਦੀ। ਸੋ ਕਿਤੇ ਨਾ ਕਿਤੇ ਮਤਲਬ ਕਿ ਇਹ ਮੰਨ ਕੇ ਹੀ ਚੱਲਦੇ ਨੇ ਕਿ ਲੋਕ ਇਹਨਾਂ ਤੋਂ ਰੁੱਸ ਜਾਣਗੇ ਤੇ ਸਾਨੂੰ ਸਾਡੇ ਵੱਲ ਨਹੀਂ ਆ ਜਾਣਗੇ। ਬਿਲਕੁਲ ਸਹੀ, ਬਿਲਕੁਲ ਸਹੀ। ਅਲੰਘੇ ਦਿਨੀ ਇੱਕ ਭਾਜਪਾਈ ਲੀਡਰ ਦੀ ਚਰਚਾ ਬੜੀ ਚੱਲੀ, ਉਹਨੇ ਸੁਪਰੀਮ ਕੋਰਟ ਦੇ ਹਵਾਲੇ ਦੇ ਨਾਲ ਕੁਝ ਟਿੱਪਣੀਆਂ ਕੀਤੀਆਂ। ਸਰਕਾਰ ਮਤਲਬ ਕਾਂਗਰਸ ਵੀ ਜਾਂ ਹੋਰ ਵਿਰੋਧੀ ਧਿਰਾਂ ਕਹਿੰਦੀਆਂ ਰਹੀਆਂ ਕਿ ਇਸ ਬੰਦੇ ਦੇ ਬਾਰੇ ਸੂ ਮੋਟੋ ਲੈਣਾ ਚਾਹੀਦਾ ਸੁਪਰੀਮ ਕੋਰਟ ਨੂੰ। ਹੁਣ ਕਹਿੰਦੇ ਕੇਂਦਰ ਸਰਕਾਰ ਇੱਕ ਬਿੱਲ ਲਿਆ ਰਹੀ ਆ, ਉਹ ਬਿੱਲ ਦੀ ਭਾਵਨਾ, ਉਹ ਬਿੱਲ ਇਸੇ ਕਰਕੇ ਲਿਆਂਦਾ ਜਾ ਰਿਹਾ ਕਿ ਜੇਕਰ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਪਲਟਣਾ ਹੈ ਤੇ ਤੁਹਾਨੂੰ ਕੋਈ ਝਿਜਕ ਮਹਿਸੂਸ ਨਾ ਹੋਵੇ, ਸਰਕਾਰ ਕੋਲ ਇਖਤਿਆਰ ਹੋਣ। ਸਰਕਾਰਾਂ, ਵਿਅਕਤੀ ਵਿਸ਼ੇਸ਼, ਅਹੁਦੇ ਕੀ ਕਾਨੂੰਨ ਨਾਲੋਂ ਵੱਡੇ ਹੋ ਗਏ ਹੁਣ ਸ਼ਰਮਾ ਜੀ? ਹਾਂ ਪ੍ਰਵੀਨ ਜੀ, ਇਹ ਸਰਕਾਰ ਨਾਲ ਡਿਕਟੇਟਰਸ਼ਿਪ ਨਾਲ ਜਦੋਂ ਚੱਲ ਰਹੀ ਹੋਵੇ ਤਾਂ ਉਸ ਦੇ ਉੱਤੇ ਲੱਗਣ ਵਾਲਾ ਕੋਈ ਵੀ ਕੁੰਡਾ ਉਹਨੂੰ ਫਿਰ ਟਿਕਣ ਨਹੀਂ ਦਿੰਦਾ। ਉਹਨੂੰ ਲੱਗਦਾ ਕਿ ਇਹ ਕੁੰਡਾ ਤੋੜਨਾ ਪੈਣਾ। ਇਹ ਧਾਰਨਾ ਬਣ ਗਈ, ਸਾਨੂੰ ਫਿਰ ਲੋਕ ਵੀ ਪੈ ਨਿਕਲਣਗੇ। ਤੋ ਇਹ ਉਹਨਾਂ ਨੇ ਬੜੇ ਔਖੇ ਹੋ ਕੇ ਕਿਸਾਨ ਅੰਦੋਲਨ ਦੀ ਧਾਰਨਾ ਤੋੜਨ ਚੋਂ ਕਾਮਯਾਬ ਹੋ ਗਏ। ਬਿਲਕੁਲ ਕਿ ਲੋ ਵੀ ਇਹ ਹਰਾਈ ਵੀ ਜਾ ਸਕਦੀ ਆ ਸਰਕਾਰ। ਉਸ ਧਾਰਨਾ ਨੂੰ ਉਹਨਾਂ ਨੇ ਧੋਤਾ, ਜਿਸ ਤਰ੍ਹਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਰੋਲ ਨਿਭਾਇਆ ਤੇ ਜਿਸ ਤਰ੍ਹਾਂ ਦਾ ਰੋਲ ਸਾਡੀ ਸਰਕਾਰ ਨੇ ਨਿਭਾਇਆ। ਕਿਤੇ ਨਾ ਕਿਤੇ ਆਉਂਦੇ ਸਮੇਂ 'ਚ ਇਤਿਹਾਸ ਦੇ ਪੰਨਿਆਂ 'ਚ ਗੱਲਾਂ ਫਰੋਲੀਆਂ ਜਾਣਗੀਆਂ ਕਿ ਕੌਣ ਕਿਹਦੇ ਨਾਲ ਖੜਾ ਸੀ ਉਸ ਸਮੇਂ। ਸਹੀ ਹੈ, ਬਿਲਕੁਲ। ਸੋ ਇਹ ਸਾਰਾ ਵਰਤਾਰਾ ਪਿਛਲੇ ਦਿਨਾਂ ਦਾ ਸਵਾਲ ਪੈਦਾ ਕਰੂਗਾ। ਪਰ ਉਸ ਤੋਂ ਬਾਅਦ ਫਿਰ ਵੀ ਆਸ ਦੀ ਕਿਰਨ ਕਦੇ ਕਦੇ ਨਜ਼ਰ ਆਉਂਦੀ ਹੈ ਜਦੋਂ ਸੁਪਰੀਮ ਕੋਰਟ ਕੋਈ ਅਜਿਹਾ ਫੈਸਲਾ ਕਰਦੀ ਆ। ਤਾਮਿਲਨਾਡੂ ਵਾਲੇ ਮਸਲੇ ਦੇ ਵਿੱਚ ਜਿਵੇਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਵੀ ਆਹ 10 ਬਿੱਲ ਬਿਨਾਂ ਰਾਜਪਾਲ ਦੀ ਮੋਹਰ ਤੋਂ ਹੀ ਕਾਨੂੰਨ ਬਣ ਗਏ,
ਤੇ ਰਾਸ਼ਟਰਪਤੀ ਨੂੰ ਵੀ ਹਦਾਇਤ ਕੀਤੀ ਕਿ ਬਈ ਤੂੰ 3 ਮਹੀਨੇ ਤੋਂ ਵੱਧ ਨਹੀਂ ਰੋਕ ਸਕੋਗੇ ਬਿੱਲ, ਤੁਹਾਨੂੰ ਇਹਨਾਂ ਬਿੱਲਾਂ ਤੇ ਹਾਂ ਨਾ ਫੈਸਲਾ ਲੈਣਾ ਪਊਗਾ। ਰਾਜਪਾਲ ਨੂੰ ਵੀ ਤਾੜਨਾ ਕੀਤੀ, ਪੰਜਾਬ ਦਾ ਵੀ ਹਵਾਲਾ ਸੀ ਉਹਨਾਂ 'ਚ ਸਾਰਾ ਕੁਝ। ਸੋ ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਲੱਗਿਆ ਕਿ ਨਹੀਂ ਅਜੇ ਕੁਝ ਹੈ। ਤੇ ਪਰ ਇਹ ਚੀਜ਼ ਸਰਕਾਰ ਨੂੰ, ਖਾਸ ਕਰਕੇ ਉਹ ਸਰਕਾਰ ਨੂੰ ਜਿਹੜੀ ਕਹਿੰਦੀ ਮੇਰਾ ਕਿਹਾ ਮਤਲਬ ਕਿ ਪੱਥਰ ਤੇ ਲਕੀਰ ਆ, ਉਸ ਨੂੰ ਸ਼ੋਭਿਆ ਨਹੀਂ। ਫਿਰ ਪਹਿਲਾਂ ਤਾਂ ਉਪ ਰਾਸ਼ਟਰਪਤੀ ਜੀ ਤੋਂ ਕਹਾਇਆ, ਜਦੋਂ ਕਿ ਉਪ ਰਾਸ਼ਟਰਪਤੀ ਕਿਸੇ ਸਰਕਾਰ ਦਾ ਹਿੱਸਾ ਥੋੜਾ ਰਹੇ। ਨਹੀਂ ਬਿਲਕੁਲ ਠੀਕ ਹੈ। ਤੇ ਤੁਸੀਂ ਜੇ ਰਾਜ ਸਭਾ ਦੇ ਵਿੱਚ ਮੁਖੀ ਹੋ ਤਾਂ ਤੁਹਾਡਾ ਰੋਲ ਫਿਰ ਵੀ ਹੋਰ ਨਿਰਪੱਖ ਹੋਣਾ ਚਾਹੀਦਾ, ਪਰ ਤੁਸੀਂ ਪਾਰਟੀ ਦੇ ਇੱਕ ਵਿੰਗ ਬਣ ਕੇ ਤੁਸੀਂ ਬੋਲ ਰਹੇ ਹੋ, ਸੋ ਬੋਲੇ। ਉਸ ਤੋਂ ਬਾਅਦ ਫਿਰ 2-3 MP ਲਾਤੇ ਇਸ ਕੰਮਾਂ ਲਈ, ਉਹਨਾਂ ਦੀ ਬਿਆਨੀ ਕਿਤੇ ਵੀ ਸਰਕਾਰ ਨੂੰ ਟੋਕਣ ਦੀ, ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਹਦਾ ਮਤਲਬ ਉਹ ਤੈਅ ਰਣਨੀਤੀ ਤਹਿਤ ਬੋਲੇ ਨੇ। ਜੀ। ਤੇ ਹੁਣ ਜਾਣਕਾਰੀ ਇਹ ਮਿਲ ਰਹੀ ਆ ਕਿ ਜਿਹੜਾ ਕੇਂਦਰ ਦੇ ਉੱਤੇ ਇਹ ਫੈਸਲਾ ਲਾਇਆ ਗਿਆ ਜਾਂ ਰਾਜਪਾਲਾਂ ਤੇ ਪਾਬੰਦੀ ਲਾਈ ਗਈ ਕਿ ਰਾਜਪਾਲਾਂ ਨੂੰ ਜੇ ਦੂਜੀ ਵਾਰ ਬਿੱਲ ਆ ਜਾਵੇ ਤਾਂ ਉਹ ਰੋਕ ਨਹੀਂ ਸਕਦੇ, ਜਾਂ ਸਹੀ ਪਾਉਣੀ ਪਊ ਜਾਂ ਰਾਸ਼ਟਰਪਤੀ ਕੋਲ ਭੇਜਣਾ ਪਊ। ਹਾਂਜੀ। ਤੇ ਇਸੇ ਤਰ੍ਹਾਂ ਜਿਹੜੇ ਰਾਸ਼ਟਰਪਤੀ ਲਈ ਖਾਸ ਕਰਕੇ ਆਇਆ ਕਿ 3 ਮਹੀਨਿਆਂ 'ਚ ਫੈਸਲਾ ਲੈਣਾ ਪਊ, ਇਸ ਨੂੰ ਮਤਲਬ ਕਿ ਇਹ ਅਧਿਕਾਰ ਸੁਪਰੀਮ ਕੋਰਟ ਨਾ ਰਹੇ, ਸੁਪਰੀਮ ਕੋਰਟ ਅਜਿਹੇ ਫੈਸਲੇ ਨਾ ਸੁਣਾ ਸਕੇ, ਉਸ ਦੇ ਲਈ ਕੇਂਦਰ ਇੱਕ ਬਿੱਲ ਲਿਆ ਸਕਦੀ ਹੈ ਤਾਂ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਪਲਟਿਆ ਜਾ ਸਕੇ ਤੇ ਗਾਹਾਂ ਲਈ ਵੀ ਰਾਹ ਮੋਕਲਾ ਕੀਤਾ ਜਾ ਸਕੇ। ਮਤਲਬ ਇਹਨਾਂ ਨੂੰ ਕੋਈ ਟੋਕਣ ਵਾਲਾ ਨਾ ਹੋਵੇ, ਇਹ ਡਿਕਟੇਟਰਸ਼ਿਪ ਵਾਲਾ ਵਰਤਾਰਾ ਅਮਲੀ ਰੂਪ 'ਚ ਲਿਆਉਣ ਦੀਆਂ ਤਿਆਰੀਆਂ। ਵੋਟਾਂ ਪਵਾ ਲੈਣੀਆਂ 5 ਸਾਲਾਂ ਬਾਅਦ, ਸਰਕਾਰ ਬਦਲ ਦੇਣਾ, ਇੱਕ ਲੋਕਤੰਤਰ ਨਹੀਂ ਹੁੰਦਾ। ਲੋਕਤੰਤਰ ਦੀ ਖੂਬਸੂਰਤੀ ਹੈ ਕਿ ਉੱਥੇ ਸੰਸਥਾਵਾਂ ਨੂੰ ਅਖਤਿਆਰ ਹੁੰਦੇ ਨੇ, ਰਾਜਾਂ ਨੂੰ ਅਖਤਿਆਰ ਹੁੰਦੇ ਨੇ, ਲੋਕਾਂ ਦੇ ਅਖਤਿਆਰ ਹੁੰਦੇ ਨੇ, ਲੋਕਾਂ ਦੇ ਹੱਕ ਹਕੂਕ ਹੁੰਦੇ ਨੇ। ਹਰ ਇੱਕ ਦਾ ਇੱਕ ਦਾਇਰਾ ਮਿੱਥਿਆ ਹੁੰਦਾ ਕਿ ਇਹ ਬੰਦਾ ਇਸ ਦਾਇਰੇ ਤੱਕ ਜਾ ਸਕਦਾ ਹੈ। ਜੇ ਕੋਈ ਥਾਣੇਦਾਰ ਆ ਉਹ ਜੱਜ ਨਹੀਂ ਹੁੰਦਾ, ਜੇ ਕੋਈ ਤਹਿਸੀਲਦਾਰ ਆ ਉਹ DC ਨਹੀਂ ਹੁੰਦਾ, ਜੇ ਕੋਈ ਮੁੱਖ ਮੰਤਰੀ ਆ ਉਹ ਚੀਫ ਜਸਟਿਸ ਆਫ ਇੰਡੀਆ ਜਾਂ ਹਾਈ ਕੋਰਟ ਦਾ ਜੱਜ ਨਹੀਂ ਹੋ ਸਕਦਾ, ਉਹ ਮੁੱਖ ਮੰਤਰੀ ਆ। ਇਸ ਤਰ੍ਹਾਂ ਦਾਇਰਾ ਹਰੇਕ ਦਾ। ਪਰ ਜਦੋਂ ਸੰਵਿਧਾਨਕ ਸੰਸਥਾਵਾਂ, ਪੁਲਿਸ ਤੁਸੀਂ ਆਪਣੇ ਢੰਗ ਤਰੀਕੇ ਦੇ ਨਾਲ ਚਲਾ ਲਈ, ਉਹਦਾ ਸਿਆਸੀਕਰਨ ਕਰਤਾ, ਸੰਸਥਾਵਾਂ ਏਜੰਸੀਆਂ ਆਪੋ ਆਪਣੇ ਤਰੀਕੇ ਦੇ ਨਾਲ, ਤਾਂ ਬਚੀ ਤਾਂ ਇੱਕੋ ਇੱਕ ਧਿਰ ਸੀ ਨਾ ਕਾਨੂੰਨ ਦੀ ਸ਼ਰਮਾ ਜੀ, ਉਹ ਸੁਪਰੀਮ ਕੋਰਟ। ਤੇ ਜੇ ਤੁਸੀਂ ਉਹਦੇ ਤੇ ਵੀ ਕੁੰਡਾ ਪਾਉਣ ਲੱਗੇ ਹੋ ਵੱਖ-ਵੱਖ ਬਿੱਲਾਂ ਦੇ ਜ਼ਰੀਏ, ਜਾਂ ਜਿਹੜੀ ਤੁਸੀਂ ਭਾਵਨਾ ਹੁਣ ਬਿਆਨ ਕੀਤੀ ਹੈ, ਤਾਂ ਫਿਰ ਇਹਨੂੰ ਤੁਸੀਂ ਡੈਮੋਕ੍ਰੇਸੀ ਨਾ ਆਖੋ। ਫਿਰ ਇਹ ਡੈਮੋਕ੍ਰੇਟਿਕ ਸਿਸਟਮ ਦੀ ਇਹ ਨਾ ਭਾਵਨਾ, ਨਾ ਉਹਦੇ ਤਰੀਕੇਕਾਰ ਦੇ ਨਾਲ ਕੰਮ ਹੋ ਰਹੇ ਨੇ। ਇਹ ਤਾਂ ਇੱਕ ਡਿਕਟੇਟਰਸ਼ਿਪ ਦੇ ਵੱਲ ਅਸੀਂ ਵੱਧ ਰਹੇ ਹਾਂ ਔਰ ਲੋਕ ਇੰਜੋਏ ਕਰ ਰਹੇ ਨੇ ਸ਼ਰਮਾ ਜੀ ਇਸ ਚੀਜ਼ ਨੂੰ। ਲੋਕ ਸੰਸਥਾਵਾਂ ਦਾ ਘਾਣ ਯੂਨੀਵਰਸਿਟੀਆਂ ਦੇ ਵਿੱਚ VC ਲਾਉਣ ਤੋਂ ਲੈ ਕੇ, ਹਾਂਜੀ, ਯੂਨੀਵਰਸਿਟੀਆਂ ਦੇ VC ਲਾਉਣ ਤੋਂ ਲੈ ਕੇ ਉਹਨਾਂ ਦਾ ਬਦਲਦਾ ਅਕੈਡਮਿਕ ਲੈਵਲ, ਉਹਨਾਂ ਦੇ ਵਿੱਚ ਭਾਵਨਾ ਜਿਹੜੀ ਭਰੀ ਜਾ ਰਹੀ ਹੈ ਇੱਕ ਫਿਰਕਾ ਵਿਸ਼ੇਸ਼ ਨੂੰ ਖਾਸ ਕਰਕੇ ਉਭਾਰਨ ਦੇ ਲਈ, ਜਾਂ ਇੱਕ ਨਵੀਂ ਪੋਲੀਟੀਕਲ ਆਈਡੀਓਲੋਜੀ ਖੜੀ ਕਰਨ ਦੇ ਲਈ, ਜਿਹੜੀ ਕਿ ਭੀੜ ਤੰਤਰ ਨੂੰ ਸੈਲੀਬ੍ਰੇਟ ਕਰਦੀ ਆ, ਜਿਹੜੀਆਂ ਹੋਰਾਂ ਚੀਜ਼ਾਂ ਨੂੰ, ਤਾਂ ਉਹਦੇ ਲਈ ਉਹਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਤੇ ਹੁਣ ਤਾਂ ਉਹਦੇ ਉੱਤੇ ਕੰਮ ਬਕਾਇਦਾ ਤੌਰ ਤੇ ਸ਼ੁਰੂ ਹੋ ਚੁੱਕਾ, ਰਣਨੀਤੀ ਤਹਿਤ ਸ਼ੁਰੂ। ਹਾਂਜੀ, ਰਣਨੀਤੀ ਤਹਿਤ ਸ਼ੁਰੂ। ਸ਼ਰਮਾ ਜੀ, ਇਹਨਾਂ ਗੰਭੀਰ ਚਰਚਾਵਾਂ ਦੇ ਲਈ, ਇਹਨਾਂ ਖਾਸ ਖਬਰਾਂ ਉੱਤੇ ਖਾਸ ਮਕਸਦ ਦੇ ਨਾਲ ਲੋਕਾਂ ਦੇ ਮੂਹਰੇ ਸੱਚਾਈ ਰੂਬਰੂ ਪੇਸ਼ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਰਕਾਰ ਦੇ ਰੂਪ ਦੇ ਵਿੱਚ ਵਾਪਰਦੀਆਂ ਨੇ, ਖਬਰਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਨੇ, ਪਰ ਉਹ ਖਬਰਾਂ ਅਸਲ ਨਹੀਂ ਹੁੰਦੀਆਂ, ਉਹਨਾਂ ਦੇ ਪਿੱਛੇ ਕਈ ਪਰਤਾਂ ਹੁੰਦੀਆਂ ਨੇ ਜਿਨ੍ਹਾਂ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਆ। ਦੀਪਕ ਸ਼ਰਮਾ ਚਨਾਰਥਲ ਜੀ ਤੇ ਪੰਜਾਬ ਦੇ ਕੁਝ ਹੋਰ ਪੱਤਰਕਾਰ ਜਿਹੜੇ ਆਪਣੇ ਅਦਾਰੇ ਨਾਲ ਵੀ ਜੁੜੇ ਹੋਏ ਨੇ, ਉਹ ਲਗਾਤਾਰ ਇਸ ਸੰਘਰਸ਼ ਉੱਤੇ ਕੰਮ ਕਰ ਰਹੇ ਨੇ। ਸੋ ਇਹੀ ਇੱਕ ਹਰ ਇੱਕ ਦਾ ਫਰਜ਼ ਬਣਦਾ, ਇੱਕ ਆਮ ਨਾਗਰਿਕ ਦਾ ਵੀ, ਨਾ ਸਿਰਫ ਪੱਤਰਕਾਰ ਦਾ ਬਲਕਿ ਆਮ ਬੰਦੇ ਦਾ ਵੀ ਫਰਜ਼ ਹੈ ਕਿ ਉਹ ਸੈਲੀਬ੍ਰੇਟ ਨਾ ਕਰੇ ਇਹਨਾਂ ਚੀਜ਼ਾਂ ਨੇ, ਇਹਨਾਂ ਵਰਤਾਰਿਆਂ ਨੂੰ, ਉਹ ਇਹਨਾਂ ਉੱਤੇ ਘੋਖ ਕਰੇ। ਸਗੋਂ ਬਹੁਤ-ਬਹੁਤ ਧੰਨਵਾਦ ਸ਼ਰਮਾ ਜੀ ਇੱਕ ਵਾਰੀ ਫਿਰ ਤੋਂ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।